ਪੰਜਾਬ ਦੇ ਵਿੱਚ ਜਿਹੜਾ ਦਲਿਤ ਭਾਈਚਾਰੇ ਨੂੰ ਪੰਪ ਮਾਰ ਕੇ ਈਸਾਈ ਬਣਾਇਆ ਜਾ ਰਿਹਾ, ਜਾਂ ਕੋਈ ਕਹਿੰਦਾ ਹੈਗਾ ਜੀ ਅਸੀਂ ਰਵਿਦਾਸੀਆ ਭਾਈਚਾਰਾ ਇਕੱਠਾ ਕਰ ਰਹੇ ਹਾਂ ਜੀ ਫਲਾਨਾ ਢਮਕਾਨਾ, ਇਹ ਸਾਰੀਆਂ ਗੱਲਾਂ ਦੇ ਬਾਰੇ ਮੇਰਾ ਸਿੱਧਾ ਜਿਹਾ ਹਿਸਾਬ ਆ ਵੀ ਇਹਨਾਂ ਪਿੱਛੇ ਜਾਂ ਦਿੱਲੀ ਆ ਜਾਂ ਨਾਗਪੁਰ ਆ ਜਾਂ ਦੋਨੇ ਆ। ਜਿਹੜਾ ਇਸ ਮੌਕੇ ਸਾਡੇ ਪੰਜਾਬ ਦੀ ਧਰਤੀ ਉੱਤੇ ਇਹ ਦੋ ਬਰਾਦਰੀਆਂ ਨੂੰ ਟਾਰਗੇਟ ਕਰਕੇ ਸਿੱਧੇ ਤੌਰ ਦੇ ਉੱਤੇ ਸਿੱਖੀ ਤੋਂ ਤੋੜਨ ਦਾ ਕੰਮ ਚੱਲ ਰਿਹਾ, ਇਸ ਚਾਲ ਨੂੰ ਸਮਝਣ ਦੀ ਲੋੜ ਆ ਔਰ ਇਹਦਾ ਹੱਲ ਕੱਢਣ ਦੀ ਲੋੜ ਆ। ਜਿਨ੍ਹਾਂ ਨੂੰ ਬ੍ਰਾਹਮਣਵਾਦ ਨੇ ਤਿਰਸਕਾਰਿਆ, ਅਸੀਂ ਉਹਨਾਂ ਸਾਰੇ ਨਾਇਕਾਂ ਦਾ ਸਤਿਕਾਰ ਕਰੀਏ, ਸਾਰਿਆਂ ਦਾ ਹੀ ਕਰੀਏ, ਇਹਨਾਂ ਦਾ ਖਾਸ ਤੌਰ ਤੇ ਕਰੀਏ ਕਿਉਂਕਿ ਦਿੱਲੀ ਦੀਆਂ ਇਸ ਮੌਕੇ, ਨਾਗਪੁਰ ਦੀਆਂ ਇਸ ਮੌਕੇ ਚਾਲਾਂ ਹੀ ਇਹ ਨੇ ਕਿ ਇਹਨਾਂ ਨੂੰ ਭੜਕਾਇਆ ਜਾਵੇ ਕਿ ਤੁਹਾਨੂੰ ਤਾਂ ਜੱਟ ਸਿੱਖ ਪੁੱਛਦੇ ਹੀ ਨਹੀਂ, ਤੁਹਾਨੂੰ ਪਿੱਛੇ ਸੁੱਟ ਰਹੇ ਨੇ, ਤੁਹਾਨੂੰ ਫਲਾਨਾ ਕਰ ਰਹੇ ਨੇ। RSS ਵਾਲਿਆਂ ਨੇ ਸਿੱਖਾਂ ਦੇ ਜਿਹੜੇ ਉਹਨਾਂ ਨੇ ਬੰਦੇ ਪੱਟੇ ਹੋਏ ਨੇ ਜਾਂ ਨਕਲੀ ਸਿੱਖ ਬਣਾਏ ਨੇ ਦਾੜੀਆਂ ਪੱਗਾਂ ਵਾਲੇ, ਉਹਨਾਂ ਨੂੰ RSS ਵਾਲੀ ਯੂਨੀਫਾਰਮ ਪਾ ਕੇ ਗੇੜਾ ਜਿਹਾ ਦਵਾਇਆ, ਉਹਦੀ ਵੀਡੀਓ ਬਣੀ ਹੋਈ ਸੀ। ਉਹਦੇ ਉੱਤੇ ਬੜਾ ਇਸ ਤਰੀਕੇ ਨਾਲ ਲਿਖਿਆ ਜਾ ਰਿਹਾ ਸੀ ਵੀ ਇਹ ਭਾਪੇ ਨੇ, ਇਹ ਪੰਜਾਬ ਤੋਂ ਬਾਹਰ ਸਾਰੇ ਇਹਨਾਂ ਦੇ ਜੁੱਤੀਆਂ ਪੈਣੀਆਂ ਚਾਹੀਦੀਆਂ। ਜੇਕਰ ਆਪਾਂ ਇਸ ਤਰੀਕੇ ਨਾਲ ਕਰਦੇ ਰਵਾਂਗੇ ਕਿ ਕਿਸੇ 1 ਜਾਂ 2 ਜਾਂ 10 ਜਾਂ 20 ਬੰਦਿਆਂ ਪਿੱਛੇ ਪੂਰੀ, ਸਾਨੂੰ ਆਪਣੀਆਂ ਬਰਾਦਰੀਆਂ ਚੋਂ ਚੰਗੇ ਬੰਦੇ ਕਿਉਂ ਨਹੀਂ ਦਿਖਦੇ? ਸਾਨੂੰ ਜਦੋਂ ਦਲਿਤਾਂ ਦੀ ਗੱਲ ਕਰਨੀ ਹੁੰਦੀ ਆ, ਉਹ ਸਾਰੇ ਦਲਿਤ ਭਾਈਚਾਰੇ ਦੇ ਸਿੱਖ ਕਿਉਂ ਭੁੱਲ ਜਾਂਦੇ ਆ ਜਿਨ੍ਹਾਂ ਨੇ ਗੁਰੂ ਘਰ ਲਈ ਬੇਅਥਾਹ ਕੁਰਬਾਨੀਆਂ ਕੀਤੀਆਂ। ਸਾਰੇ ਆਪਾਂ ਜਿਹੜੇ ਅੱਡ-ਅੱਡ ਬਰਾਦਰੀਆਂ ਦੇ ਸਿੱਖ ਹੋਣ ਤੇ ਮਾਣ ਕਰੀ, ਅੱਗੇ ਵਧੀਏ। ਜਿਹੜਾ ਅੱਜ ਸਾਡਾ ਇਹ ਦੌਰ ਆ, ਇਹਦੇ ਵਿੱਚ ਸਾਡੇ ਚ ਵੰਡੀਆਂ ਪਾ ਕੇ ਸਾਨੂੰ ਇੱਕ ਦੂਜੇ ਨਾਲ ਨਫ਼ਰਤ, ਇੱਕ ਦੂਜੇ ਨਾਲ ਲੜਾਉਣ ਪੜਾਉਣ ਦਾ ਇੱਕ ਪੂਰਾ ਦੌਰ ਚੱਲ ਰਿਹਾ। ਕਿ ਕਾਂਗਰਸ ਹੋਵੇ ਜਾਂ ਭਾਜਪਾ, ਇਹ ਸਾਰੇ ਮਾੜੇ ਨੇ। ਇਹ ਕੇਂਦਰ ਜਿਹੜਾ ਹੈਗਾ ਉਹ ਮਜ਼ਬੂਤ ਕਰਕੇ ਬਾਕੀ ਸਾਰੇ ਭਾਰਤ ਨੂੰ ਹੜੱਪ ਜਾਣਾ ਚਾਹੁੰਦੇ, ਬਾਕੀ ਭਾਰਤ ਦੇ ਸੱਭਿਆਚਾਰ, ਬੋਲੀਆਂ, ਸਭ ਕੁਝ ਨੂੰ ਇਹ ਬੜੀਆਂ ਮੇਟ ਕਰਨਾ ਚਾਹੁੰਦੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅਕਸਰ ਹੀ ਇਸ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਰਦੇ ਰਹਿੰਦੇ ਆ ਕਿ ਸਾਨੂੰ ਬੜੀ ਸ਼ਰਮ ਆਉਂਦੀ ਹੈ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਸਾਨੂੰ ਕਿਹੋ ਜਿਹੇ ਲੋਕਾਂ ਦੇ ਨਾਲ ਰਹਿਣਾ ਪੈ ਰਿਹਾ। ਹਿੰਦੂ ਭਾਈਚਾਰੇ ਨੇ ਬੋਧੀ ਤੰਤਰ ਦੇ ਉਭਾਰ ਤੋਂ ਬਾਅਦ ਜਿਸ ਤਰੀਕੇ ਦੇ ਕਰਮਕਾਂਡ, ਪਖੰਡ ਫੜੇ ਹੋਏ ਨੇ, ਜਿਸ ਤਰੀਕੇ ਨਾਲ ਕਦੇ ਗਾਂ ਦਾ ਗੋਹਾ ਖਾਣ ਦੀਆਂ ਗੱਲਾਂ, ਗਾਂ ਦਾ ਬੂਤ ਪੀਣ ਦੀਆਂ ਗੱਲਾਂ ਕਰਕੇ ਆਪਦੇ ਆਪ ਨੂੰ ਤਾਂ ਉਹ ਬਦਨਾਮ ਜਾਂ ਭੈੜਾ ਦਿਖਾਉਂਦੇ ਹੀ ਆ, ਪਰ ਸਾਨੂੰ ਕੋਲੇ ਬੈਠਿਆਂ ਨੂੰ ਵੀ ਸ਼ਰਮ ਆਉਂਦੀ ਆ ਵੀ ਕਿਹੋ ਜਿਹੇ ਮੁਲਕ 'ਚ ਕਿਹੋ ਜਿਹੇ ਲੋਕਾਂ ਦੇ ਨਾਲ ਰਹਿਣਾ ਪੈ ਰਿਹਾ। ਅੱਜ ਸਵੇਰ ਤੋਂ ਇੱਕ ਚਰਚਾ ਛਿੜੀ ਹੋਈ ਆ ਤੇ ਉਹ ਵੀਡੀਓ ਵੀ ਬੜੀ ਕਮਾਲ ਦੀ ਆ, ਜਿਹਦੇ ਵਿੱਚ ਇੱਕ ਸਾੜੀ ਵਾਲੀ ਪ੍ਰਿੰਸੀਪਲ ਬੀਬੀ ਦਿੱਲੀ ਦੇ ਇੱਕ ਕਾਲਜ ਦੇ ਵਿੱਚ ਸਾਰੇ ਕਾਲਜ ਦੀਆਂ ਜਿਹੜੀਆਂ ਵਿਦਿਆਰਥੀਆਂ ਦੇ ਪੜ੍ਹਨ ਵਾਲੇ ਕਮਰਿਆਂ ਦੀਆਂ ਕੰਧਾਂ ਨੇ, ਉਹਨਾਂ ਉੱਤੇ ਗੋਹੇ ਦਾ ਲੇਪ ਕਰ ਰਹੀ ਆ ਤੇ ਉਹਦਾ ਦਾਅਵਾ ਇਹ ਆ ਵੀ ਇਹਦੇ ਨਾਲ AC ਦੀ ਲੋੜ ਨਹੀਂ ਪੈਣੀ। ਹੁਣ ਬਸ ਗਰਮੀਆਂ ਦੇ ਵਿੱਚ ਗਾਂ ਦਾ ਜਿਹੜਾ ਇਹ ਗੋਹੇ ਦਾ ਲੇਪ ਆ, ਇਹਦੇ ਨਾਲ ਪੂਰੀ ਠੰਡ ਜਿਹੜੀ ਆ ਸ਼ਿਮਲੇ ਵਰਗੀ ਉਹ ਇੱਥੇ ਹੋ ਜਾਣੀ। ਇਹ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਆਈ, ਜਿਹਦੇ ਵਿੱਚ ਉਹ ਬੈਂਚ ਜਿਹੜੇ ਸਕੂਲਾਂ 'ਚ ਹੁੰਦੇ ਆ ਉਹਦੇ ਉੱਤੇ ਚੜੀ ਖੜੀ ਆ ਤੇ ਪੂਰੇ ਸ਼ੌਂਕ ਨਾਲ ਗੋਹੇ ਦਾ ਲੇਪ ਆ ਜਿਹੜਾ ਉਹ ਬੜੀਆਂ ਮਹਿੰਗੀਆਂ ਜਿਹੜੀਆਂ ਕੰਧਾਂ ਨੇ ਜਿਨ੍ਹਾਂ ਦੇ ਉੱਤੇ ਪਲਾਸਟਰ ਹੋਇਆ ਹੋਇਆ, ਰੰਗ ਪੇਂਟ ਬੜਾ ਸੋਹਣਾ ਹੋਇਆ ਹੈ, ਉਹਦੇ ਉੱਤੇ ਕਰ ਰਹੀ ਆ। ਤੇ ਉਹਨੂੰ ਵੀਡੀਓ ਨੂੰ ਦੇਖ ਕੇ ਤਾਂ ਅਲਕਤ ਜੀ ਆਉਂਦੀ ਹੋਈ ਆ ਵੀ ਇੱਕ ਪੜ੍ਹੀ ਲਿਖੀ ਆ ਪ੍ਰਿੰਸੀਪਲ ਦੀ ਪੋਸਟ ਤੇ ਬੈਠੀ ਆ ਬੀਬੀ ਤੇ ਬੜੀ ਆਪਣੇ ਆਪ ਨੂੰ ਅਪ ਟੂ ਡੇਟ ਸਮਝਦੀ ਆ, ਪਰ ਦਿਮਾਗ ਬ੍ਰਾਹਮਣਵਾਦ ਨੇ ਕਿੰਨਾ ਖੋਖਾ ਕਰ ਦਿੱਤਾ ਹੋਇਆ ਵੀ ਚੰਗੇ ਭਲੇ ਪੇਂਟ ਦੇ ਉੱਤੇ ਇੰਨੇ ਮਹਿੰਗੇ ਰੰਗ ਕੀਤੇ ਹੋਏ ਨੇ, ਉਹਦੇ ਉੱਤੇ ਗੋਹਾ ਮਿਲੀ ਜਾਂਦੀ ਹੈ। ਤੇ ਇਸ ਬੀਬੀ ਦੀ ਇਸ ਕਰਤੂਤ ਦਾ ਆਪਣੇ ਵਰਗੇ ਜਿਹੜੇ ਚੰਗੇ ਸੱਭਿਆਚਾਰ ਵਾਲੇ, ਚੰਗੇ ਧਰਮ ਵਾਲੇ, ਚੰਗੀ ਕੌਮ ਵਾਲੇ, ਬਿਹਤਰੀਨ ਨਸਲ ਵਾਲੇ ਜਿਹੜੇ ਸਿੱਖ ਨੇ, ਉਹਨਾਂ ਨੂੰ ਤਾਂ ਚਲੋ ਬੁਰਾ ਲੱਗਣਾ ਹੀ ਆ, ਪਰ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਵੀ ਬਹੁਤ ਭੈੜਾ ਲੱਗਿਆ। ਤੇ ਅੱਜ ਇਹ ਵੀਡੀਓ ਵੀ ਹੁਣ ਦੇਖਣ ਨੂੰ ਮਿਲ ਰਹੀ ਆ ਕਿ ਵਿਦਿਆਰਥੀਆਂ ਦੀ ਕੋਈ ਜਥੇਬੰਦੀ ਦੇ ਆਗੂ ਇਕੱਠੇ ਹੋ ਕੇ ਉਸ ਬੀਬੀ ਦੇ ਕਾਲਜ ਵਿੱਚ ਗਏ। ਆਪ ਤਾਂ ਉਹ ਪ੍ਰਿੰਸੀਪਲ ਮੈਡਮ ਹੈ ਨਹੀਂ ਸੀ,
ਪਰ ਉੱਥੇ ਉਹ ਗੋਹੇ ਦਾ ਭੰਡਾਰ ਕਾਫੀ ਲੈ ਕੇ ਗਏ ਸੀ ਵਿਦਿਆਰਥੀ ਜਿਹੜੇ ਜਥੇਬੰਦੀ ਦੇ ਆਗੂ ਸੀ। ਉਹਨਾਂ ਨੇ ਫਿਰ ਕਿਹਾ ਜਿਹੜੇ ਉਸ ਦਫ਼ਤਰ ਦੇ ਵਿੱਚ ਹੋਰ ਉੱਥੇ ਮੌਕੇ ਤੇ ਪ੍ਰਿੰਸੀਪਲ ਦੀ ਗੈਰ ਹਾਜ਼ਰੀ ਵਿੱਚ ਜਿਹੜਾ ਸਟਾਫ ਸੀਗਾ, ਵੀ ਤੁਹਾਡੀ ਜਿਹੜੀ ਪ੍ਰਿੰਸੀਪਲ ਮੈਡਮ ਹੈ ਉਹਨੇ ਆਪਦੇ ਕਮਰੇ ਨੂੰ, ਆਪਦਾ ਜਿਹੜਾ ਆਫਿਸ ਆ ਇਹਨੂੰ ਤਾਂ ਏਸੀਆਂ ਨਾਲ ਸ਼ਿੰਗਾਰਿਆ ਹੋਇਆ, ਇਹਨੂੰ ਵੀ ਤਾਂ ਲੋੜ ਆ ਠੰਡ ਦੀ, ਸੋ ਅਸੀਂ ਗੋਹਾ ਲਿਆਏ ਆ ਤੇ ਹੁਣ ਇਹ ਸਾਰੀਆਂ ਕੰਧਾਂ ਉੱਤੇ ਅਸੀਂ ਮਲਦੇ ਆ। ਤੇ ਉਹ ਵਿਦਿਆਰਥੀ ਲੀਡਰ ਜਿਹੜਾ ਹੈ ਉਹਦੀ ਵੀਡੀਓ ਵੀ ਲੋਕਾਂ ਦੇ ਵਿੱਚ ਇਸ ਟਾਈਮ ਬੜੀ ਤੇਜ਼ੀ ਨਾਲ ਦੇਖਣ ਨੂੰ ਮਿਲ ਰਹੀ ਆ, ਜਿਹਦੇ ਵਿੱਚ ਉਹ ਸਾਰੀਆਂ ਕੰਧਾਂ ਦੇ ਉੱਤੇ ਨਾਲੇ ਤਾਂ ਗੋਹਾ ਮਲੀ ਜਾਂਦਾ ਤੇ ਨਾਲੇ ਮੈਡਮ ਪ੍ਰਿੰਸੀਪਲ ਨੂੰ ਜਿਹੜਾ ਸੁਨੇਹਾ ਉਹ ਵੀ ਦੇ ਰਿਹਾ ਹੈਗਾ ਕਿ ਦੇਖੋ ਜੀ ਜਿਹੜੀ ਠੰਡ ਵਾ ਉਹ ਤੁਹਾਨੂੰ ਵੀ ਉਨੀ ਗਰਮੀ ਦੇ ਵਿੱਚ ਚਾਹੀਦੀ ਆ ਜਿੰਨੀ ਵਿਦਿਆਰਥੀਆਂ ਨੂੰ ਚਾਹੀਦੀ ਆ, ਤੇ ਉਹ ਅਸੀਂ ਤੁਹਾਡੇ ਲਈ ਇਹ ਐਡੀ ਦੂਰੋਂ ਗੋਹਾ ਜਿਹੜਾ ਗਾਂ ਦਾ ਉਹ ਲੈ ਕੇ ਆਏ। ਹੁਣ ਜਦੋਂ ਇਸ ਤਰੀਕੇ ਦੇ ਲੋਕ ਜਿਹੜੇ ਕਦੇ ਗੋਹਾ ਖਾਣ ਦੀਆਂ ਗੱਲਾਂ ਕਰਦੇ ਆ, ਮੂਤ ਪੀਣ ਦੀਆਂ ਗੱਲਾਂ ਕਰਦੇ ਆ, ਇਹਨਾਂ ਦੇ ਬਾਰੇ ਜਦੋਂ ਕਦੇ ਪੜ੍ਹੀਏ, ਇਹਨਾਂ ਦੇ ਬਾਰੇ ਦੇਖੀਏ ਤਾਂ ਸ਼ਰਮ ਆਉਂਦੀ ਆ ਤੇ ਇਹ ਕਿਹੋ ਜਿਹੇ ਲੋਕ ਨੇ। ਹੁਣ ਆਪਾਂ ਪਖੰਡਾਂ ਦੀ ਜੇ ਗੱਲ ਕਰੀਏ, ਸਾਰੇ ਧਰਮਾਂ ਦੇ ਵਿੱਚ ਹੀ ਪਖੰਡੀ ਲੋਕ ਹੈਗੇ। ਈਸਾਈ ਧਰਮ ਦਾ ਰੌਲਾ ਪੈਂਦਾ ਇੱਥੇ ਪਿੱਛੇ ਜੇ ਇੱਕ ਉਹਨਾਂ ਦਾ ਜਿਹੜਾ ਪਾਦਰੀ ਆ ਤਜਿੰਦਰ ਕਰਕੇ ਉਹ ਰੇਪ ਦੇ ਕੇਸ ਵਿੱਚ ਅੰਦਰ ਵੀ ਗਿਆ, ਸਜ਼ਾ ਹੋਈ ਆ। ਇੱਕ ਹੋਰ ਭੱਜਾ ਫਿਰਦਾ ਉਹ ਫੜਿਆ। ਪਰ ਇਹ ਲੋਕ ਵੀ ਬੜਾ ਜਿਹੜਾ ਹੈਗਾ ਜਿਹਨੂੰ ਕਹਿੰਦੇ ਆ ਇੱਕ ਨੰਬਰ ਦਾ ਪਖੰਡ ਉਹ ਕਰਦੇ ਆ। ਹੱਥ ਜਾ ਲਾ ਕੇ ਕਹਿੰਦੇ ਆ ਜੀ ਇਹਨੂੰ ਠੀਕ ਹੋ ਗਿਆ, ਉਹ ਮਰ ਗਿਆ ਜੀ ਫਲਾਨਾ, ਤੇ ਉਹਨੂੰ ਜਿਉਂਦਾ ਕਰ ਦਿਆਂਗੇ। ਇਹ ਵੀ ਇੱਕ ਪਖੰਡ ਜਿਹੜਾ ਹੈਗਾ ਇੱਥੇ ਇਹ ਲੋਕ ਕਰਦੇ ਆ। ਇਵੇਂ ਦੇ ਪਖੰਡ ਹੋਰਨਾਂ ਧਰਮਾਂ ਦੇ ਲੋਕ ਵੀ ਕਰਦੇ ਕਰਾਉਂਦੇ ਹੋਣਗੇ। ਸਾਡੇ ਵਿੱਚ ਵੀ ਇੱਕ ਵਰਗ ਜਿਹੜਾ ਹੈਗਾ ਉਹ ਐਵੇਂ ਧੱਕੇ ਨਾਲ ਹੀ ਆਪਦੇ ਆਪ ਨੂੰ ਸਿੱਖ ਦਰਸਾਉਂਦਾ ਤੇ ਪਖੰਡ ਕਰਦਾ ਹੈ। ਪਰ ਜਦੋਂ ਖਾੜਕੂ ਲਹਿਰ ਦਾ ਦੌਰ ਸੀ ਉਦੋਂ ਕਿਸੇ ਇਹੋ ਜਿਹੇ ਸਿਆਣੇ ਨੂੰ, ਜਿਹੜਾ ਕਮਲਾ ਅਸਲ ਵਿੱਚ ਤਾਂ ਉਹਦੀਆਂ ਭੂਤਾਂ ਨੇ ਆ ਕੇ ਦੱਸਿਆ ਨਹੀਂ ਵੀ ਭਾਈ ਆਪਦੀ ਤਿਆਰੀ ਖਿੱਚ ਲਾ, ਨਿਕਲ ਚੱਲ ਇੱਥੋਂ ਟਾਈਮ ਨਾਲ ਹੀ, ਉਹ ਖਾੜਕੂ ਸੂਰਮੇ ਆ ਰਹੇ ਨੇ ਤੇ ਤੇਰਾ ਘੋਗਾ ਚਿੱਤ ਕਰਨਗੇ। ਉਹਨਾਂ ਵੇਲਿਆਂ ਦੇ ਵਿੱਚ ਇਹੋ ਜਿਹੇ ਪਖੰਡੀਆਂ ਦਾ ਤੇ ਪਖੰਡਾਂ ਦਾ ਚੰਗੀ ਤਰ੍ਹਾਂ ਨਗੰਦਾ ਕੱਸਿਆ ਗਿਆ ਸੀ। ਇਸ ਤੋਂ ਪਹਿਲਾਂ ਫੈਡਰੇਸ਼ਨ ਦੇ ਪਲੇਟਫਾਰਮ ਤੋਂ ਵੀ ਇਹੋ ਜਿਹੇ ਜਿਹੜੇ ਪਖੰਡੀ ਲੋਕ ਸੀ ਉਹਨਾਂ ਦਾ ਪੂਰਾ ਠੋਕਮਾ ਵਿਰੋਧ ਕੀਤਾ ਗਿਆ। ਸਿੱਖ ਧਰਮ ਦੇ ਵਿੱਚ ਇੱਕ ਗੱਲ ਦਾ ਬੜਾ ਆਨੰਦ ਆ ਕਿ ਜਿਹੜੀ ਵੀ ਗੱਲ ਗਲਤ ਆ ਨਾ, ਜੇਕਰ ਉਹ ਕੋਈ ਕਰ ਰਿਹਾ ਉਹਦੀ ਹਮਾਇਤ ਕੋਈ ਨਹੀਂ ਕਰਦਾ। ਜਦੋਂ ਵੀ ਜਾਤ ਪਾਤ ਦਾ ਮਸਲਾ ਉੱਠਦਾ ਉਦੋਂ ਵੀ ਮੈਂ ਇਹੀ ਗੱਲ ਕਹਿਣਾ ਹੁੰਦਾ ਵੀ ਜਾਤ ਦੇ ਆਧਾਰ ਤੇ ਬ੍ਰਾਹਮਣਵਾਦੀ ਜਿਹੜੀ ਜਾਤ ਪਾਤ ਦੀ ਬਿਮਾਰੀ ਆ, ਇਹਦੇ ਆਧਾਰ ਤੇ ਛੇਤੀ ਕੀਤੇ ਤਾਂ ਸਿੱਖਾਂ 'ਚ ਕੋਈ ਇਹੋ ਜਿਹੀ ਗੱਲ ਕਰ ਹੀ ਨਹੀਂ ਸਕਦਾ। ਪਰ ਜੇ ਕਰ ਬੈਠੇ ਤਾਂ ਜਿਹੜਾ ਸਿੱਖ ਧਰਮ ਹੈ, ਸਿੱਖ ਕੌਮ ਆ, ਉਹ ਕਦੇ ਵੀ ਉਸ ਬੰਦੇ ਦੀ ਹਮਾਇਤ ਨਹੀਂ ਕਰ ਸਕਦੇ ਜਿਹੜਾ ਜਾਤ ਦੇ ਆਧਾਰ ਤੇ ਕੋਈ ਭੈੜੀ ਮਾੜੀ ਹਰਕਤ ਕਰ ਰਿਹਾ ਹੋਵੇ। ਇਹਦੇ ਉਲਟ ਹਿੰਦੂ ਭਾਈਚਾਰੇ ਵਿੱਚ ਜਦੋਂ ਕਿਸੇ ਦੱਬੇ ਕੁਚਲੇ ਨਾਲ, ਜਾਂ ਜਿਹਨੂੰ ਬਾਹਮਣ ਨੀਵੀਂ ਜਾਤ ਕਹਿੰਦਾ, ਉਹਦੇ ਨਾਲ ਜਦੋਂ ਮਾੜਾ ਵਾਪਰਦਾ ਤਾਂ ਸਾਰਾ ਭਾਰਤ, ਸਾਰਾ ਹਿੰਦੂ ਭਾਈਚਾਰਾ, ਸਾਰੀ ਜਿਹੜੀ ਉਹ ਨਸਲ ਆ ਉਹ ਚੀਕਾਂ ਮਾਰ ਕੇ ਪਿੱਟਦੀ ਆ ਕਿ ਤੇਰੀ ਜਦੋਂ ਜਾਤ ਹੀ ਨੀਵੀਂ ਆ, ਧਰਮ ਦੇ ਅਨੁਸਾਰ ਤੇਰੇ ਨਾਲ ਜੋ ਹੋ ਰਿਹਾ ਠੀਕ ਹੀ ਹੋ ਰਿਹਾ। ਇਹੋ ਜਿਹੀਆਂ ਹਜ਼ਾਰਾਂ ਵੀਡੀਓਜ਼, ਹਜ਼ਾਰਾਂ ਖਬਰਾਂ ਸੋਸ਼ਲ ਮੀਡੀਆ ਦੇ ਦੌਰ ਹੋਣ ਕਰਕੇ ਇੱਥੇ ਤੁਰੀਆਂ ਫਿਰਦੀਆਂ ਦੇਖਦੇ ਆ, ਜਿਹਦੇ ਵਿੱਚ ਸਾਰੇ ਭਾਰਤ ਵਿੱਚ ਲੋਕਾਂ ਦੇ ਨਾਲ ਜ਼ੁਲਮ ਹੋ ਰਿਹਾ ਕਿ ਤੁਹਾਡੀ ਛੋਟੀ ਜਾਤ ਆ, ਤੁਸੀਂ ਘੋੜੀ ਤੇ ਚੜ੍ਹ ਕੇ ਬਰਾਤ ਕਿਵੇਂ ਕੱਢੋ ਜਾਓਗੇ, ਤੁਸੀਂ ਸਿਹਰੇ ਨਹੀਂ ਲਾ ਸਕਦੇ, ਤੁਸੀਂ ਜੁੱਤੀ ਨਹੀਂ ਪਾ ਸਕਦੇ, ਤੁਸੀਂ ਐਸ ਪਾਸੇ ਦੀ ਲੰਘ ਨਹੀਂ ਸਕਦੇ। ਸੋ ਜਿਹੜੀਆਂ ਪਿਛਲੀਆਂ ਸਦੀਆਂ ਦੇ ਵਿੱਚ ਇਹਨਾਂ ਲੋਕਾਂ ਨਾਲ ਜ਼ੁਲਮ ਹੁੰਦਾ ਰਿਹਾ ਹੋਣਾ ਹੈ, ਉਹਦੀ ਤਾਂ ਕਹਾਣੀ ਜਿਹੜੀ ਆ ਉਹ ਬਿਲਕੁਲ ਹੀ ਅੱਜ ਨਾਲੋਂ 1000 ਦਰਜਾ ਮਾੜੀ ਹੋਊਗੀ। ਪਰ ਅੱਜ ਦੇ ਦੌਰ ਵਿੱਚ ਜਦੋਂ ਕਿ ਸਾਰਾ ਜਿਹੜਾ ਸੰਸਾਰ ਆ ਉਹ ਗਲੋਬਲਾਈਜੇਸ਼ਨ ਦੇ ਚੱਕਰ ਦੇ ਵਿੱਚ ਇੱਕ ਮੋਬਾਈਲ ਦੇ ਰਾਹੀਂ ਸਾਰਿਆਂ ਦੇ ਹੱਥਾਂ 'ਚ ਆ ਗਈ ਆ ਦੁਨੀਆ, ਤੇ ਅੱਜ ਵੀ ਜਿਹੜੇ ਇਹੋ ਜਿਹੀਆਂ ਨੀਚ ਗੱਲਾਂ ਕਰਨ ਤੋਂ, ਨੀਚ ਅਸਲ ਵਿੱਚ ਉਹ ਆ ਜਿਹੜਾ ਕਿਸੇ ਨੂੰ ਨੀਚ ਸਮਝ ਕੇ ਨੀਚਤਾ ਦਿਖਾ ਰਿਹਾ। ਪਰ ਹਿੰਦੂ ਭਾਈਚਾਰਾ ਪੂਰਾ ਇਹ ਤੇ ਫਖਰ ਕਰਦਾ, ਮਾਣ ਕਰਦਾ। ਸਾਡੀ ਕੌਮ ਨੂੰ ਇਹੋ ਜਿਹੀ ਕੋਈ ਬਿਮਾਰੀ ਨਾ ਹੈ ਤੇ ਨਾ ਹੋ ਸਕਦੀ ਹੈ, ਕਿਉਂਕਿ ਸਾਡੇ ਤਾਂ ਪਹਿਲੇ ਪਾਤਸ਼ਾਹ ਨੇ ਪੂਰਾ ਗੱਜ ਵੱਜ ਕੇ ਕਿਹਾ ਕਿ ਮੈਂ ਵੱਡਿਆਂ ਤੋਂ ਲੈਣਾ ਕੀ ਹੈ ਜੀ,
ਮੇਰੇ ਲਈ ਤਾਂ ਉਹ ਵਧੀਆ ਨੇ ਜਿਨ੍ਹਾਂ ਨੂੰ ਬਾਹਮਣ ਨੀਚ ਕਹਿੰਦਾ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਜਿਹੜੇ ਅਤ ਦੇ ਨੀਚ ਬਾਹਮਣ ਜਿਨ੍ਹਾਂ ਨੂੰ ਕਹਿੰਦਾ। ਨਾਨਕ ਤਿੰਨ ਕੇ ਸੰਗ ਸਾਥ, ਵੱਡਿਆ ਮੈਂ ਵੱਡਿਆਂ ਤੋਂ ਕੀ ਲੈਣਾ। तो 10वें पातशाह ने तो फिर सिरे ही लाती गल कि जिनकी जात वरण और कुल माही, सरदारी ना भई कदाही, तिन ही को सरदार बनाऊं, तवे गोबिंद सिंह नाम कहाऊं। कमाल दा साडा इतिहास आ, कमाल दा साडा सिद्धांत आ, फखर आ, शुकर आ सच्चे पातशाह ने सानू इहो जिहे महान धर्म दे विच पैदा कीता। ते इस धर्म दीआं कई बातां दुनिया भर दे वड्डे फिलासफर, वड्डे विद्वान ਜਦੋਂ ਸਿੱਖ ਕੌਮ ਦਾ, ਸਿੱਖ ਇਤਿਹਾਸ ਦਾ ਮੁਤਾਲਿਆ ਕਰਦੇ ਆ, ਅਧਿਐਨ ਕਰਦੇ ਆ, ਰਿਸਰਚ ਕਰਦੇ ਆ, ਆਸ਼ਾ ਸ਼ਿਕਾਰ ਉੱਠਦੇ ਆ। ਕਈ ਵਾਰ ਇੱਥੇ ਇੱਕ ਸਰੂਪ ਸਿੰਘ ਅਲੱਗ ਹੁੰਦੇ ਸੀ ਸਾਡੇ ਲੁਧਿਆਣੇ, ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਇਸ ਤਰੀਕੇ ਦੀਆਂ ਲਿਖੀਆਂ ਜਿਨ੍ਹਾਂ ਦੇ ਵਿੱਚ ਸਿੱਖ ਇਤਿਹਾਸ ਦਾ, ਸਿੱਖ ਫਲਸਫੇ ਦਾ ਫਖਰ ਕਰਨ ਵਾਲਾ ਜਿਹੜਾ ਵੀ ਪੱਖ ਆ ਉਹ ਉਹਨਾਂ ਨੇ ਉਦਾਹਰਨਾਂ ਦੇ ਦੇ ਕੇ ਸਾਬਤ ਕੀਤਾ ਹੁੰਦਾ ਸੀ। ਇੱਕ ਉਹਨਾਂ ਦੀ ਕਿਤਾਬ ਸੀ ਪਰਾਇਆਂ ਦੇ ਅਨੁਮਾਨ ਸਿੱਖੀ ਮਹਾਨ, ਪ੍ਰੀ ਲਿਟਰੇਚਰ ਚੋਂ ਬਣਦੇ ਹੁੰਦੇ ਸੀ। ਸਾਰਾ ਹੀ ਉਹ ਬਾਹਰਲੇ ਮੁਲਕਾਂ ਤੋਂ ਜਾਂ ਇੱਥੋਂ ਭਾਈਚਾਰੇ ਦੇ ਵਿੱਚੋਂ ਉਹਨਾਂ ਨੂੰ ਡੋਨੇਸ਼ਨ ਜਿਹੜੀ ਸੀ ਉਹ ਮਿਲਦੀ ਸੀ। ਉਦੋਂ ਫਿਰ ਉਹ ਕਿਤਾਬਾਂ ਫ੍ਰੀ ਵਿੱਚ ਛਾਪ ਕੇ ਵੰਡਦੇ ਸੀ। ਬੜੀਆਂ ਵਧੀਆ ਕਿਤਾਬਾਂ ਉਹਨਾਂ ਦੀਆਂ ਹੁੰਦੀਆਂ ਸੀ। ਮੈਂ ਲੁਧਿਆਣੇ ਇੱਕ ਵਾਰੀ ਜਿਹੜਾ ਸਮਰਾਲਾ ਰੋਡ ਆ ਜਾਂ ਚੰਡੀਗੜ੍ਹ ਰੋਡ ਜਿਹੜਾ ਕਹਿ ਦਈਦਾ, ਉੱਥੇ ਲੱਭ ਕੇ ਉਹਨਾਂ ਕੋਲੇ ਗਿਆ ਤੇ ਕਾਰ ਪੂਰੀ ਇੱਕ ਤਰੀਕੇ ਨਾਲ ਭਰ ਕੇ ਲੈ ਕੇ ਆਇਆ। ਇੰਨੀਆਂ ਵਧੀਆ ਕਿਤਾਬਾਂ ਤੇ ਵੰਡੀਆਂ ਲੋਕਾਂ ਨੂੰ ਫ੍ਰੀ ਦੇ ਵਿੱਚ। ਉਹ ਜਿਹੜੀ ਸਿੱਖੀ ਮਹਾਨ ਪਰਾਇਆਂ ਦੇ ਅਨੁਮਾਨ ਕਿਤਾਬ ਆ ਨਾ ਜੀ, ਉਹਦੇ ਵਿੱਚ ਦੁਨੀਆ ਭਰ ਦੇ ਲੋਕਾਂ ਦੇ ਸਿੱਖ ਧਰਮ ਦੇ ਬਾਰੇ ਦਿੱਤੇ ਹੋਏ ਉਹਨਾਂ ਦੇ ਐਲਾਨ ਨੇ, ਬਿਆਨ ਨੇ ਕਿ ਕਿਵੇਂ ਸਿੱਖ ਧਰਮ ਮਹਾਨ ਹੈ। ਸਵਾਮੀ ਦੰਡੀ ਸਵਾਮੀ ਜੀ, ਉਹਨਾਂ ਦੀ ਜਿਹੜੇ ਕੌੜਾ ਪਿੰਡ ਤੋਂ ਸੀ, ਉਹਨਾਂ ਦੀਆਂ ਦੋ ਕਿਤਾਬਾਂ, ਦੋ ਡਾਇਰੈਕਟ ਨੇ ਜਿਹੜੇ ਸ਼੍ਰੋਮਣੀ ਕਮੇਟੀ ਵੀ ਫ੍ਰੀ ਲਿਟਰੇਚਰ ਛਾਪਦੀ ਆ। ਇੱਕ ਵਿੱਚ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਖਾਲਸਾ ਪੰਥ ਵਾ ਇਹ ਦੁਨੀਆ ਦਾ ਸਭ ਤੋਂ ਵਧੀਆ ਧਰਮ ਆ, ਸਭ ਤੋਂ ਵਧੀਆ ਕੌਮ ਆ ਸਿੱਖ ਧਰਮ। ਇੱਕ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਹਾ ਕਿ ਦੁਨੀਆ ਦਾ ਸਭ ਤੋਂ ਸਰਵੋਤਮ ਗ੍ਰੰਥ ਆ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਆ। ਇਹ ਦੋਨੇ ਜਿਹੜੇ ਕਿਤਾਬਚੇ ਨੇ ਇਹ ਸ਼੍ਰੋਮਣੀ ਕਮੇਟੀ ਵੱਲੋਂ ਫ੍ਰੀ ਲਿਟਰੇਚਰ 'ਚ ਛਾਪੇ ਜਾਂਦੇ ਆ। ਜਿਹੜਾ ਵੀ ਬੰਦਾ ਪੜ੍ਹ ਲੈਂਦਾ, ਮਤਲਬ ਸਿੱਖ ਨੂੰ ਨਾ ਅੱਖਾਂ ਚੋਂ ਨੈਣਾਂ ਚੋਂ ਨੀਰ ਵਗਣ ਲੱਗ ਪੈਂਦਾ ਵੀ ਸੱਚੇ ਪਾਤਸ਼ਾਹ ਸਾਡੇ ਤੇ ਕਿੱਡੀ ਕਿਰਪਾ ਕੀਤੀ ਆ। ਕਿੱਥੇ ਆਲੇ ਦੁਆਲੇ ਵਿੱਚ ਹੋਰ 100 ਤਰ੍ਹਾਂ ਦੇ ਮਾੜੀਆਂ ਚੰਗੀਆਂ ਗੱਲਾਂ ਵਾਲੇ ਧਰਮ, ਤੇ ਸਾਨੂੰ ਤੁਸੀਂ ਉਹ ਚੀਜ਼ ਦਿੱਤੀ ਆ, ਸਾਨੂੰ ਉਸ ਧਰਮ 'ਚ ਜਨਮ ਦਿੱਤਾ ਜਿੱਥੇ ਜਿਵੇਂ ਕਹਿ ਦਈਏ ਵੀ ਕੋਹੇ ਨੂਰ ਹੀਰਾ ਜਿਹੜਾ ਉਹਦੇ ਉੱਤੇ ਤੁਹਾਨੂੰ ਜਿਵੇਂ ਕਿਹਾ ਹੋਵੇ ਵੀ ਆਹ ਆ ਤੁਹਾਡੇ ਦੁਨੀਆ ਦੀ ਸਭ ਤੋਂ ਵੱਡੀ ਚੀਜ਼ ਆ ਸਿੱਖ ਧਰਮ 'ਚ ਪੈਦਾ ਹੋਣਾ। ਪਰ ਸਾਡੇ ਧਰਮ ਦੇ ਵਿੱਚ ਸਮਾਜਿਕ ਤੌਰ ਦੇ ਉੱਤੇ ਬ੍ਰਾਹਮਣਵਾਦ ਜਿਹੜਾ ਜਿਵੇਂ ਇੱਕ ਮਹਿਲ ਹੋਵੇ, ਬਹੁਤ ਉੱਚਾ ਸੁੱਚਾ ਸਾਫ ਸੁਥਰਾ ਸੰਗਮਰਮਰ ਲੱਗਿਆ ਹੋਵੇ, ਸ਼ੀਸ਼ੇ ਲੱਗੇ ਹੋਣ, ਤੇ ਜੇ ਉਹਦੀ ਸਫਾਈ ਨਾ ਕਰੀਏ ਤੇ ਮਿੱਟੀ ਘੱਟਾ ਉਹਦੇ ਵਿੱਚ ਵੀ ਆ ਜਾਂਦਾ। ਉਵੇਂ ਜਿਹੜਾ ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਜਿਹੜਾ ਸਾਡੇ ਸਿੱਖ ਗੁਰੂ ਸਾਹਿਬਾਨ ਨੇ ਮਹਿਲ ਬਣਾਇਆ ਖਾਲਸੇ ਦਾ, ਸਿੱਖੀ ਦਾ, ਇਸ ਮਹਿਲ ਦੇ ਵਿੱਚ ਵੀ ਕਿਸੇ ਨਾ ਕਿਸੇ ਪਾਸਿਓਂ ਮਾੜੀ ਚੀਜ਼ ਮਿੱਟੀ ਘੱਟਾ ਆਉਣਾ ਹੀ ਹੋਇਆ। ਤੇ ਉਸ ਮਿੱਟੀ ਘੱਟੇ ਦਾ ਹਰੇਕ ਬੰਦੇ ਨੂੰ ਪਤਾ ਹੈ ਕਿ ਇਹ ਇਹਨਾਂ ਦੇ ਵਿਹੜੇ 'ਚ ਆ ਕੇ ਡਿੱਗਿਆ ਹੋਇਆ, ਬਾਹਰੋਂ ਆ ਕੇ ਡਿੱਗਿਆ ਹੋਇਆ ਗੰਦਾ, ਇਹ ਇਹਨਾਂ ਦਾ ਨਹੀਂ। ਸੋ ਇਹੀ ਚੀਜ਼ ਸਾਨੂੰ ਸਾਰੇ ਬਾਕੀ ਦੁਨੀਆ ਦੇ ਧਰਮਾਂ, ਕੌਮਾਂ, ਨਸਲਾਂ, ਮਜ਼ਹਬਾਂ ਨਾਲੋਂ ਵੱਖਰਾ ਕਰਦੀ ਹੈ ਕਿ ਜਦੋਂ ਤਾਂ ਕਿਸੇ ਨਾਲ ਜਾਤ ਦੇ ਆਧਾਰ ਤੇ ਵਿਤਕਰਾ ਹਿੰਦੂ ਭਾਈਚਾਰੇ ਵਿੱਚ ਹੋਵੇ ਤਾਂ ਹਿੰਦੂ ਭਾਈਚਾਰਾ ਕਹਿੰਦਾ ਤੇਰੇ ਨਾਲ ਹੋਣਾ ਹੀ ਸੀ, ਧਰਮ ਸ਼ਾਸਤਰ ਅਨੁਸਾਰ ਤੂੰ ਨੀਵੀਂ ਜਾਤ ਹੈ। ਤੇ ਸਾਡਾ ਧਰਮ ਕਹਿੰਦਾ ਹੈਗਾ ਕਿ ਨਹੀਂ, ਇਹ ਹੋ ਹੀ ਨਹੀਂ ਸਕਦਾ। ਸਾਰੀ ਸ੍ਰਿਸ਼ਟੀ ਜਿਹੜੀ ਆ, ਕੁਦਰਤ ਕੇ ਸਭ ਬੰਦੇ ਸਭ ਇੱਕ ਬਰਾਬਰ, ਹੋ ਹੀ ਨਹੀਂ ਸਕਦਾ ਕਿਸੇ ਨਾਲ ਮਾੜਾ ਕਹਿਣਾ, ਕਿਸੇ ਨੂੰ ਗਲਤ ਕਹਿਣਾ। ਸੋ ਇਸ ਸਮੇਂ ਦੇ ਵਿੱਚ ਜਦੋਂ ਅੱਜ ਦਾ ਜਿਹੜਾ ਜਗਤ, ਉੱਥੇ ਸਾਡੇ ਸਿੱਖ ਧਰਮ ਦਾ ਪ੍ਰਚਾਰ ਜਿਹੜਾ ਉਹ ਹੋਰ ਵੱਧ ਤੋਂ ਵੱਧ ਹੋਣਾ ਚਾਹੀਦਾ। ਇੱਥੇ ਕਈ ਟਰੈਕਟ ਜੇ ਦੇ ਜਾਂਦੇ ਆ ਈਸਾਈ ਭਾਈਚਾਰੇ ਵਾਲੇ, ਉਹਨਾਂ ਵਿੱਚ ਜਾਂ ਆਲੇ ਦੁਆਲੇ ਕਈਆਂ ਤੋਂ ਸੁਣੀ ਦਾ ਗੱਲ ਤਾਂ ਬੜੀ ਕੌੜੀ ਜੀ ਆ ਜਦੋਂ ਉਹ ਸੁਣੀ ਦੀ ਆ ਕਿ ਜੀ ਉਹ ਕਹਿੰਦੇ ਨੇ ਕਿ ਸਾਡੇ ਕੋਲੇ ਇੱਕ ਈਸਾ ਹੋਇਆ, ਅਸੀਂ ਸਾਰੇ ਸੰਸਾਰ ਨੂੰ ਢੋਲ ਵਜਾ ਕੇ ਉਹਦੇ ਬਾਰੇ ਦੱਸਤਾ। ਤੁਹਾਡੇ ਤਾਂ ਜੇ ਇਤਿਹਾਸ ਦੇ ਇੱਕ ਸਫ਼ੇ ਦੇਖੀਏ ਤਾਂ ਹਰੇਕ ਸਫ਼ੇ ਦੇ ਉੱਤੇ ਕਈ ਈਸਾ ਵਰਗੀਆਂ ਜਿਹੜੀਆਂ ਸ਼ਖਸੀਅਤਾਂ ਨੇ, ਈਸਾ ਨਾਲੋਂ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਨੇ
ਸਿੱਖ ਧਰਮ ਦੇ ਵਿੱਚ ਹੋਈਆਂ। ਸੋ ਸਾਡਾ ਪ੍ਰਚਾਰ ਜਿਹੜਾ ਉਹ ਘੱਟ ਆ। ਉਹ ਪ੍ਰਚਾਰ ਕਿਉਂ ਘੱਟ ਆ? ਕਿਉਂਕਿ ਸਾਡੀ ਕੌਮ ਜਿਹੜੀ ਆ ਪਿਛਲੀਆਂ 5 ਸਦੀਆਂ ਤੋਂ ਆਪਦੀ ਆਇਡੈਂਟੀਟੀ ਲਈ, ਆਪਦੇ ਸਿਧਾਂਤ ਲਈ ਲੜਾਈ ਦੇ ਵਿੱਚ ਹੀ ਆ, ਜੰਗੀ ਮਾਹੌਲ ਦੇ ਵਿੱਚ ਹੀ। ਪਰ ਇਹਦੇ ਬਾਵਜੂਦ ਦੁਨੀਆ ਭਰ ਦੇ ਵਿੱਚ ਜਦੋਂ ਕੋਈ ਇਸ ਪਾਸੇ ਰਿਸਰਚ ਕਰਨ ਆਉਂਦਾ, ਉਹ ਫਿਰ ਪੂਰੀ ਤਸੱਲੀ ਕਰਕੇ ਜਾਂਦਾ। ਸੋ ਆ ਜਿਹੜਾ ਗਾਂ ਦਾ ਗੋਹਾ ਲਿਪ ਲਓ, ਗਾਂ ਦਾ ਗੋਹਾ ਖਾ ਲਓ, ਮੂਤ ਪੀ ਲਓ, ਇਹੋ ਜਿਹੇ ਪਖੰਡਾਂ ਤੋਂ, ਇਹੋ ਜਿਹੇ ਕਲੰਕ ਵਰਗੀਆਂ ਗੱਲਾਂ ਤੋਂ ਸੱਚੇ ਪਾਤਸ਼ਾਹ ਨੇ ਮੁਕਤ ਕੀਤਾ। ਇਹ ਕਰੋੜਾਂ ਜ਼ਿੰਦਗੀਆਂ ਉਹਦੇ ਲੇਖੇ ਲੱਗ ਜਾਣ ਤਾਂ ਵੀ ਆਪਾਂ ਉਹਨਾਂ ਦਾ ਅਹਿਸਾਨ ਜਿਹੜਾ ਗੁਰੂ ਪਾਤਸ਼ਾਹ ਦਾ ਉਹ ਦੇ ਨਹੀਂ ਸਕਦੇ। ਸੋ ਇਸ ਤਰ੍ਹਾਂ ਦੇ ਮੌਕਿਆਂ ਦੇ ਉੱਤੇ ਇਹ ਗੱਲਾਂ ਕਰਕੇ ਸਵਾਦ ਜਿਹਾ ਨਾ ਲਿਆ ਕਰੀਏ ਕਿ ਉਹਨਾਂ ਦਾ ਧਰਮ ਮਾੜਾ। ਆਪਾਂ ਆਪਦੇ ਵਾਲੇ ਪਾਸੇ ਇੱਕ ਤਾਂ ਸ਼ੁਕਰ ਕਰਨਾ ਸਿੱਖੀਏ ਸੱਚੇ ਪਾਤਸ਼ਾਹ ਦਾ ਵੀ ਆਪਾਂ ਨੂੰ ਸਿੱਖਾਂ ਦੇ ਘਰੇ ਇੱਕ ਗੁਰੂ ਗ੍ਰੰਥ ਸਾਹਿਬ ਸਟੱਡੀ ਸਰਕਲ ਵਾਲੇ ਟਰੈਕਟ ਛਾਪਦੇ ਹੁੰਦੇ ਸੀ। ਉਦੋਂ ਤਾਂ 50 ਪੈਸੇ ਦਾ ਰੁਪਈਏ ਦਾ ਹੁੰਦਾ ਸੀ, 20-30 ਸਾਲ ਪਹਿਲਾਂ। ਹੁਣ ਚਲੋ 5 ਰੁਪਈਏ ਦਾ 10 ਰੁਪਏ ਦਾ ਹੋ ਗਿਆ ਹੋਣਾ। ਉੱਤੇ ਲਿਖਿਆ ਹੁੰਦਾ ਸੀ ਮੈਂ ਸਿੱਖ ਕਿਉਂ ਹਾਂ। ਇੱਕ ਸੀ ਮੈਨੂੰ ਕੇਸ ਕਿਉਂ ਪਿਆਰੇ ਲੱਗਦੇ ਨੇ, ਮੈਨੂੰ ਸਿੱਖੀ ਪਿਆਰੀ ਕਿਉਂ ਲੱਗਦੀ ਹੈ। ਇਹੋ ਜਿਹੇ ਟਰੈਕਟ ਹੁੰਦੇ ਸੀ। ਉਹ ਜਦੋਂ ਨਵੇਂ ਚੜ੍ਹਦੀ ਜੀ ਉਮਰ ਦੇ ਬੱਚਿਆਂ ਨੇ ਪੜ੍ਹਨੇ, ਉਹਨਾਂ ਦੇ ਅੰਦਰ ਇੱਕ ਬਰਾਗ, ਇੱਕ ਪਿਆਰ, ਇੱਕ ਫਖਰ ਆ ਉਹਦੀ ਕੌਮ ਨਾਲ ਕਿ ਮੈਂ ਕੇਸ ਕਿਉਂ ਰੱਖਣੇ, ਮੈਂ ਜਿਹੜਾ ਆਪਣਾ ਸਰੂਪ ਆ ਇਹ ਬਰਕਰਾਰ ਕਿਉਂ ਰੱਖਣਾ, ਜਾਂ ਮੈਂ ਆਪਦਾ ਸਿੱਖ ਹੋਣ ਦਾ ਮਾਣ ਮੈਨੂੰ ਕਿਉਂ ਹੋਣਾ ਚਾਹੀਦਾ। ਸੋ ਅੱਜ ਦੇ ਦੌਰ ਵਿੱਚ ਇਹਨਾਂ ਚੀਜ਼ਾਂ ਦੀ ਬਹੁਤ ਭਾਰੀ ਲੋੜ ਆ, ਕਿਉਂਕਿ ਟੈਕਨੋਲੋਜੀ ਦੇ ਇਸ ਦੌਰ ਵਿੱਚ ਸੰਗਤ ਦੇ ਵਿੱਚ ਜਾ ਕੇ, ਜਿਵੇਂ ਪਿਛਲੀਆਂ ਪੀੜ੍ਹੀਆਂ ਨੇ ਜਿਹੜੇ ਸੀਗੇ ਪ੍ਰੋਗਰਾਮਾਂ ਦੇ ਵਿੱਚ ਜਾਣਾ, ਕਈ ਘੰਟੇ ਦੀਵਾਨ ਦੇ ਵਿੱਚ ਬਹਿਣਾ, ਕਈ ਦਿਨ ਗੁਰਮਤਿ ਦੇ ਸਮਾਗਮਾਂ 'ਚ ਰੁੱਝੇ ਰਹਿਣਾ। ਇਹ ਅੱਜ ਦਾ ਜਿਹੜਾ ਬੱਚਾ ਆਇਆ ਸਾਡਾ, ਉਹ 1 ਮਿੰਟ ਦੀ ਰੀਲ ਦੇਖਣ ਨੂੰ ਤਿਆਰ ਨਹੀਂ, ਉਹ ਛੇਤੀ ਦੇਣੇ ਨਿਗਾਹ ਦਿੰਦਾ। ਸੋ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਾਡਾ ਧਰਮ ਆ, ਧਰਮ ਦੇ ਨਿਯਮ ਨੇ, ਉਹਨਾਂ ਦਾ ਪ੍ਰਚਾਰ ਪ੍ਰਸਾਰ ਹੋਣਾ ਬੜਾ ਜ਼ਰੂਰੀ ਹੈ। ਖਾਸ ਤੌਰ ਦੇ ਉੱਤੇ ਸਾਡੇ ਭਾਈਚਾਰੇ ਦੇ ਵਿੱਚ ਵਰਗ ਤਾਂ ਬਹੁਤ ਨੇ, ਪਰ 2 ਵਰਗ ਜਿਹੜੇ ਨੇ ਉਹਨਾਂ ਦੀ ਗੱਲ ਹਮੇਸ਼ਾ ਜਿਹੜੀ ਆ ਉੱਭਰਵੇਂ ਰੂਪ 'ਚ ਹੁੰਦੀ ਹੈ। ਚਲੋ ਮੈਂ 3 ਦੀ ਕਰ ਲੈਣਾ। ਪਹਿਲਾ ਹੈਗਾ ਵਰਗ ਜੀ ਕਿਸਾਨੀ ਨਾਲ ਸੰਬੰਧਿਤ, ਜਿਹਨੂੰ ਆਪਾਂ ਜ਼ਿਮੀਂਦਾਰ ਭਾਈਚਾਰਾ ਜਾਂ ਜੱਟ ਸਮਾਜ ਭਾਈਚਾਰਾ ਕਹਿ ਲੈਂਦੇ। ਇਸ ਭਾਈਚਾਰੇ ਨੂੰ ਸਿੱਖੀ ਤੋਂ ਆਵਾਜ਼ਾਰ ਕਰਕੇ, ਸਿੱਖੀ ਤੋਂ ਭਜਾਉਣ ਲਈ, ਸਿੱਖੀ ਤੋਂ ਬਾਗੀਕਰਨ ਕਰਾਉਣ ਲਈ, ਸਿੱਖ ਸਰੂਪ ਤੋਂ ਤੋੜਨ ਲਈ, ਸਿੱਖ ਸਿਧਾਂਤ ਤੋਂ ਭਜਾਉਣ ਲਈ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਤੇ ਉਹ ਆਪਣੇ ਸਾਰਿਆਂ ਦੇ ਸਾਹਮਣੇ। ਦੂਜਾ ਭਾਈਚਾਰਾ ਹੈਗਾ ਜਿਹਨੂੰ ਬ੍ਰਾਹਮਣਵਾਦ ਨੇ ਦਲਿਤ ਕਿਹਾ, ਦਰੜਿਆ ਹੋਇਆ ਕਿਹਾ, ਰਵਿਦਾਸੀਏ ਸਿੱਖ, ਮਜ਼੍ਹਬੀ ਸਿੱਖ, ਫਲਾਨੇ ਸਿੱਖ, ਧਮਕਾਨੇ ਸਿੱਖ ਕਹਿ ਕੇ ਆਪਣੇ ਆਪ ਨੂੰ ਉਹਨਾਂ ਨੇ ਬੜਾ ਉੱਚਾ ਮੰਨਿਆ ਹੋਇਆ ਬ੍ਰਾਹਮਣਾਂ ਨੇ, ਤੇ ਆਪਣੇ ਭਾਈਚਾਰੇ ਨੂੰ ਇਹਨਾਂ ਨੂੰ ਨੀਵਾਂ ਕਿਹਾ ਹੋਇਆ। ਮੈਂ ਜਦੋਂ ਇਤਿਹਾਸ ਤੇ ਨਜ਼ਰ ਮਾਰਦਾ, ਕਮਾਲ ਦਾ ਗੱਲ ਹੈ ਕਿ ਗੁਰੂ ਸਾਹਿਬਾਨ ਨੇ ਇਸ ਭਾਈਚਾਰੇ ਨੂੰ ਬਰਾਬਰਤਾ ਦਾ ਅਹਿਸਾਸ ਜਦੋਂ ਦਿੱਤਾ। ਅੱਜ ਤਾਂ ਹਰੇਕ ਹੀ ਉੱਠ ਖੜਿਆ, ਕੋਈ ਕਹਿੰਦਾ ਜੀ ਸਾਨੂੰ ਡਾਕਟਰ ਅੰਬੇਦਕਰ ਨੇ ਤਾਰਤਾ, ਕੋਈ ਡਾਕਟਰ ਅੰਬੇਦਕਰ ਦਾ ਨਾਮ ਲੈ ਕੇ, ਕੋਈ ਕਾਂਸ਼ੀ ਰਾਮ ਜੀ ਦਾ ਨਾਮ ਲੈ ਕੇ, ਕਿਸੇ ਹੋਰ ਦਾ ਨਾਮ ਲੈ ਕੇ। ਅਸੀਂ ਇਹਨਾਂ ਸ਼ਖਸੀਅਤਾਂ ਦੇ ਯੋਗਦਾਨ ਤੋਂ ਇਨਕਾਰੀ ਨਹੀਂ। ਅਸੀਂ ਇਹ ਗੱਲ ਕਹਿਣ 'ਚ ਸਾਨੂੰ ਕੋਈ ਇਤਰਾਜ਼ ਨਹੀਂ ਕਿ ਇਹੋ ਜਿਹੇ ਬਹੁਤ ਸਾਰੇ ਲੋਕ ਉੱਠੇ ਪਿਛਲੇ ਸਮਿਆਂ ਦੇ ਵਿੱਚ, ਜਿਨ੍ਹਾਂ ਨੇ ਆਪਦੇ ਭਾਈਚਾਰੇ ਲਈ ਚੰਗਾ ਸੋਚਿਆ, ਚੰਗਾ ਕੀਤਾ ਹੋ। ਪਰ ਜਦੋਂ ਅੱਜ ਤੋਂ 5 ਸਦੀਆਂ ਪਹਿਲਾਂ ਸਾਰੇ ਸੰਸਾਰ ਦੇ ਵਿੱਚ ਛਿੱਤਰ ਖੜਕਦਾ ਸੀ ਆਪਣੇ, ਉਹਨਾਂ ਦਿਨਾਂ ਦੇ ਵਿੱਚ ਤਾਂ ਇਕੱਲੇ ਬਾਬੇ ਨਾਨਕ ਨੇ, ਐਵੇਂ ਨਹੀਂ ਗੁਰੂ ਨਾਨਕ ਪਾਤਸ਼ਾਹ ਦੇ ਅਸੀਂ ਸੋਲੇ ਗਾਉਂ, ਉਹਨਾਂ ਨੇ ਬਾਂਹ ਫੜੀ ਸੀ। ਮੇਰੇ ਬਜ਼ੁਰਗ, ਮੇਰੇ ਪਾਪਾ ਜੀ ਕੋਈ ਬਹੁਤੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ, ਤੇ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਜਾਂ ਪਤਾ ਹੋਣਾ ਕਿ ਮੈਂ ਉਹਨਾਂ ਪਰਿਵਾਰਾਂ ਚੋਂ ਹਾਂ ਜਿੱਥੇ ਜੁੱਤੀਆਂ, ਸਾਡੇ ਘਰਾਂ 'ਚ ਜੁੱਤੀਆਂ ਬਣਦੇ। ਤਾਇਆ ਸੀ ਦਰਸ਼ਨ ਸਿੰਘ, ਉਹ ਜੁੱਤੀਆਂ ਬਣਾਉਂਦਾ, ਤੇ ਸਾਡੇ ਪਰਿਵਾਰਾਂ ਦੇ ਵਿੱਚ ਨੌਕਰੀ ਪੇਸ਼ਾ ਬੰਦੇ। ਤੇ ਜਦੋਂ ਨਾ ਪਾਪਾ ਜੀ ਕੋਲੇ ਬਹਿਣਾ, ਮੈਂ ਜਾਂ ਮੇਰੇ ਮਿੱਤਰਚਾਰੇ ਚੋਂ ਬਹੁਤ ਸਾਰੇ ਬੰਦੇ ਇਸ ਟਾਈਮ ਸਾਰੇ ਸੰਸਾਰ ਦੇ ਵਿੱਚ ਖਿਲਰੇ ਹੋਏ ਨੇ। ਭਾਈ ਅਮਰਦੀਪ ਸਿੰਘ ਬਾਰ ਦੇ ਕੇ ਸਮੇਤ ਕਈ ਸੱਜਣ ਕੈਨੇਡਾ, ਅਮਰੀਕਾ ਤੇ ਹੋਰਨਾਂ ਮੁਲਕਾਂ 'ਚ ਨੇ। ਉਹ ਸਾਰਾ ਆਹ ਸੁਣਦੇ ਆ ਤੇ ਕਈ ਵਾਰੀ ਫੋਨ ਕਰਦੇ ਆ ਬਾਅਦ ਵੀ, ਤੁਸੀਂ ਉਹ ਗੱਲਾਂ ਕਰਦੇ ਹੋ ਸਾਨੂੰ ਚੰਗਾ ਲੱਗਦਾ।
ਜਦੋਂ ਵੀ ਇਹ ਸਾਰੇ ਨੌਜਵਾਨ ਅਸੀਂ ਸਾਰਿਆਂ ਨੇ ਪਾਪਾ ਜੀ ਕੋਲ ਬਹਿਣਾ, ਉਹਨਾਂ ਦਾ ਸਿੱਧਾ ਸਿੱਧਾ ਜਿਹਾ ਹਿਸਾਬ ਹੁੰਦਾ ਸੀ। ਉਹਨਾਂ ਨੇ ਕਹਿਣਾ ਵੀ ਇਹ ਨਹੀਂ ਕਿ ਹੁਣ ਬਾਅਦ ਵਿੱਚ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ, ਪਰ ਜਿਨ੍ਹਾਂ ਵੇਲਿਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਆਪਣੀਆਂ ਬਰਾਦਰੀਆਂ ਨੂੰ ਗਲ ਨਾਲ ਲਾਇਆ, ਉਹ ਇਉਂ ਦੀ ਗੱਲ ਲੱਗਦੀ ਆ ਮੈਨੂੰ ਵੀ ਜਿਵੇਂ ਕਿਸੇ ਦੇ ਮਗਰ ਡਾਂਗਾ ਲੈ ਕੇ ਬਦਮਾਸ਼ ਟੋਲਾ ਪਿਆ ਹੋਵੇ, ਉਹਨੂੰ ਕੁੱਟਣ ਮਾਰਨ ਲਈ, ਉਹਨੂੰ ਲੱਤਾਂ ਬਾਹਾਂ ਭੰਨਣ ਲਈ ਉਹਦੇ ਮਗਰ ਪੈ ਰਹੇ ਹੋਣ ਤੇ ਉਹਨੂੰ ਕੋਈ ਠਾਹਰ ਨਾ ਦਿੰਦਾ ਹੋਵੇ। ਉਸ ਮੌਕੇ ਜੇਕਰ ਕੋਈ ਬੰਦਾ ਡਾਂਗ ਵਾਲਿਆਂ ਦੇ ਸਾਹਮਣੇ ਕਿਰਪਾਨ ਫੜ ਕੇ ਆ ਜਾਵੇ ਕਿ ਆ ਜਾ ਇੱਧਰ ਮੇਰੇ ਘਰੇ ਵੜ, ਮੈਂ ਦੇਖਦਾ ਨਾ ਤੂੰ ਕਿਹੜਾ ਤੈਨੂੰ ਕੁਛ ਕਹਿੰਦਾ, ਉਵੇਂ ਜਿਹਦਾ ਲੱਗਿਆ ਮੈਨੂੰ ਤਾਂ ਕਹਿੰਦੇ ਜਦੋਂ ਗੁਰੂ ਸਾਹਿਬਾਨ ਨੇ ਆਪਣੀਆਂ ਬਰਾਦਰੀਆਂ ਨੂੰ ਗਲ ਨਾਲ ਲਾ ਕੇ ਕਿਹਾ ਵੀ ਆਓ ਅੰਦਰ, ਮੈਂ ਦੇਖਦਾ ਤੁਹਾਨੂੰ ਕਿਹੜਾ ਕਹਿੰਦਾ। ਉਸ ਤੋਂ ਬਾਅਦ ਆਪਾਂ ਸਰਦਾਰ ਬਣ ਗਏ, ਸਰਦਾਰੀਆਂ, ਅੰਮ੍ਰਿਤ ਛਕੋ, ਸਿੰਘ ਸਜੋ, ਵੱਡੇ ਵੱਡੇ ਅਹੁਦੇ ਲਓ। ਤੁਸੀਂ ਗੁਣ ਪੈਦਾ ਕਰੋ ਆਪਦੇ ਅੰਦਰ, ਤੁਸੀਂ ਗੁਣ ਅੰਦਰ ਤੁਹਾਡੇ ਹੋਣਾ ਚਾਹੀਦਾ। ਤੁਸੀਂ ਵੱਡੀਆਂ ਤੋਂ ਵੱਡੀਆਂ ਪੋਸਟਾਂ ਤੇ ਸਿੱਖ ਧਰਮ 'ਚ ਜਾ ਸਕਦੇ ਹੋ, ਅਕਾਲ ਤਖਤ ਦੇ ਜਥੇਦਾਰ ਤੱਕ ਦੇ ਪਦਵੀ ਤੇ ਜਾ ਸਕਦੇ ਹੋ, ਕੋਈ ਚੱਕਰ ਹੀ ਨਹੀਂ। ਪਰ ਜੇਕਰ ਹਰ ਵੇਲੇ ਹੀਣਤਾ 'ਚ ਬ੍ਰਾਹਮਣਵਾਦ ਦੇ ਚੱਕਰਾਂ 'ਚ ਉਲਝੇ ਰਹਿਣਾ, ਫਿਰ ਤਾਂ ਤੁਹਾਡੇ ਜੁੱਤੀਆਂ ਪੈਣੀਆਂ ਚਾਹੀਦੀਆਂ ਵੀ ਗੁਰੂ ਸਾਹਿਬ ਨੇ ਤੁਹਾਨੂੰ ਸਰਦਾਰੀ ਬਖਸ਼ੀ ਆ ਤੇ ਤੂੰ ਕਿਹੜੇ ਚੱਕਰਾਂ 'ਚ ਉਲਝਿਆ ਫਿਰਦਾ। ਸੋ ਇਸ ਤਰੀਕੇ ਦੀ ਗੱਲ ਕਰਦਿਆਂ ਹੋਇਆਂ ਪਾਪਾ ਜੀ ਨੇ ਕਹਿਣਾ ਵੀ ਜੇਕਰ ਉਸ ਡਾਂਗਾਂ ਵਾਲਿਆਂ ਦੇ ਸਾਹਮਣੇ ਕਿਰਪਾਨ ਵਾਲੇ ਨੇ ਉਦੋਂ ਆਕੜ ਨਾਲ, ਅਣਖ ਨਾਲ ਖੜ ਕੇ ਦਿਖਾਇਆ ਹੋਵੇ ਤੇ ਉਹ ਸੋਚਣ ਵੀ ਇਹਦੇ ਕੋਲੇ ਕਿਰਪਾਨ ਆ, ਹੈ ਤਾਂ ਭਾਵੇਂ ਇਕੱਲਾ ਹੀ ਆ ਪਰ ਇਹ ਬੜਾ ਕਸੂਤਾ ਜਿਹਾ ਕੰਮ ਆ, ਕਿਰਪਾਨ ਡਾਂਗਾਂ ਵਾਲਿਆਂ ਨੂੰ ਛਿੱਤਰ ਫੇਰ ਸਕਦੀ ਆ ਤੇ ਚਲੋ ਚੱਲੀ। ਉਹ ਡਾਂਗਾਂ ਵਾਲੇ ਉਦੋਂ ਤਾਂ ਚਲੇ ਜਾਣ, ਪਰ ਬਾਅਦ ਵਿੱਚ ਉਹ ਡਾਂਗਾਂ ਵਾਲੇ ਵੀ ਕਿਰਪਾਨਾਂ ਲੈ ਕੇ ਜਾਂ ਵੱਧ ਸਾਧਨ ਸੱਤਾ ਲੈ ਕੇ ਆ ਜਾਣ ਤੇ ਉਸ ਮੌਕੇ ਉਹ ਜਿਹੜਾ ਕਿਰਪਾਨ ਵਾਲਾ ਉਹ ਤਾਂ ਫੇਰ ਵੀ ਲੜੂ ਤੁਹਾਡੇ ਲਈ, ਫੇਰ ਵੀ ਅੜੂ ਤੁਹਾਡੇ ਲਈ। ਪਰ ਜਿਹੜਾ ਉਹਦੇ ਘਰੇ ਸ਼ਰਨ ਲਈ ਬੈਠਾ ਸੀ, ਉਹਦੇ ਦੋ ਕੰਮ ਨੇ। ਪਹਿਲਾ ਤਾਂ ਇਹ ਕਿ ਲਿਆ ਭਾਈ ਮੈਨੂੰ ਵੀ ਬੜਾ ਕਿਰਪਾਨ ਤੇ ਮੈਂ ਵੀ ਜਿੰਨੇ ਜੋਗਾ ਹੈਗਾ ਇਸ ਦੁਸ਼ਮਣ ਦੇ ਨਾਲ, ਤੇਰੇ ਤੂੰ ਮੇਰੀ ਕਰਕੇ ਪੰਗਾ ਲਿਆ ਹੋਇਆ, ਆ ਜਾ ਲੜੀ। ਦੂਜਾ ਹੈਗਾ ਉਹ ਕਵੇ ਕਿ ਭਰਾਵਾ ਜੇ ਮੇਰੇ 'ਚ ਇੰਨਾ ਕਾਣ ਹੁੰਦੀ ਮੈਂ ਪਹਿਲੋਂ ਨਾ ਲੜ ਲੈਂਦਾ, ਹੁਣ ਤੂੰ ਦੇਖ ਮੇਰੇ ਲਈ ਲੜਨਾ ਜਾਂ ਨਹੀਂ ਲੜਨਾ, ਪਰ ਮੈਂ ਇਹਨਾਂ ਦੇ ਵੱਲ ਤਾਂ ਨਹੀਂ ਹੋ ਸਕਦਾ, ਮੈਂ ਤੇਰੇ ਵੱਲ। ਪਰ ਤੀਜਾ ਕੰਮ ਜਿਹੜਾ ਹੈਗਾ ਜਿਹਨੂੰ ਗਦਾਰੀ ਕਿਹਾ ਜਾਂਦਾ, ਉਹ ਨਹੀਂ ਨਾ ਕਰਨਾ ਚਾਹੀਦਾ ਵੀ ਹੁਣ ਜੇਕਰ ਇਧਰਲੀ ਧਿਰ ਕਮਜ਼ੋਰ ਆ ਤਾਂ ਦੂਜੇ ਪਾਸੇ ਭੁਗਤ ਜਾਈਏ। ਇਸ ਚੀਜ਼ ਨੇ ਤਾਂ ਪੰਗਾ ਹੀ ਤੁਹਾਡੇ ਕਰਕੇ ਲਿਆ ਸੀ। ਉਹ ਪਾਪਾ ਜੀ ਕਹਿੰਦੇ ਹੁੰਦੇ ਸੀ ਵੀ ਸਿੱਖ ਧਰਮ ਨੇ ਬ੍ਰਾਹਮਣਵਾਦ ਨਾਲ ਟੱਕਰ ਲੈਂਦਿਆਂ ਹੋਇਆਂ ਜਿਨ੍ਹਾਂ ਬਰਾਦਰੀਆਂ ਨੂੰ ਗਲ ਨਾਲ ਲਾ ਕੇ ਸਰਦਾਰੀਆਂ ਬਖਸ਼ੀਆਂ ਨੇ, ਆਪਾਂ ਉਹਨਾਂ ਚੋਂ ਜੇ ਇਸ ਮੌਕੇ 1947 ਤੋਂ ਬਾਅਦ ਬ੍ਰਾਹਮਣਵਾਦ ਕੋਲੇ ਸੱਤਾ ਆ ਗਈ, ਉਹਦੀ ਤਾਕਤ ਵੱਧ ਗਈ, ਉਹਦੀ ਸਮਰੱਥਾ ਵੱਧ ਗਈ, ਤਾਂ ਇਸ ਮੌਕੇ ਆਪਣਾ ਫਰਜ਼ ਕੀ ਆ? ਆਪਣਾ ਫਰਜ਼ ਇਹ ਆ ਕਿ ਧਰਮ ਲਈ ਲੜੀਏ, ਮਰੀਏ, ਜਿੰਨਾ ਯੋਗਦਾਨ ਪਾ ਸਕਦੇ ਹਾਂ ਪਾਈਏ। ਜੇ ਨਹੀਂ ਪਾ ਸਕਦੇ ਤਾਂ ਇੱਕ ਕੰਮ ਤਾਂ ਕਰ ਸਕਦੇ ਆ ਨਾ ਵੀ ਆਪਾਂ ਬਾਣੀ ਤੇ ਬਾਣੇ ਨਾਲ ਜੁੜੇ ਰਹੀਏ। ਜਿਹੜਾ ਕੌਮ ਦਾ ਸੰਘਰਸ਼ ਚੱਲਦਾ, ਜੇ ਉਹਦੀ ਹਮਾਇਤ ਕਰਨ ਜੋਗੇ ਨਹੀਂ ਹੈਗੇ ਤਾਂ ਉਹਦੇ ਖਿਲਾਫ ਨਾ ਕੁਛ ਕਰੀਏ। ਪਰ ਤੀਜਾ ਕੰਮ ਤਾਂ ਨਾ ਕਰੀਏ ਨਾ ਵੀ ਇਸ ਮੌਕੇ ਆਪਾਂ ਇੰਡੀਅਨ ਸਟੇਟ ਦੇ ਜਾਂ ਬ੍ਰਾਹਮਣਵਾਦ ਦੇ ਪਾਸੇ ਭੁਗਤ ਜਾਈਏ ਤੇ ਗਦਾਰ ਰਖਵਾਈਏ। ਸੋ ਇਸ ਮੌਕੇ ਬਹੁਤ ਸਾਰੇ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਜੇ ਮਾਣ ਤਾਣ ਮਿਲਿਆ ਜਾਂ ਵਡਿਆਈ ਮਿਲੀ ਆ, ਉਹ ਮਿਲੀ ਆ ਕਿ ਇਸ ਖਿੱਤੇ ਵਿੱਚ ਸਿੱਖ ਧਰਮ, ਜੇਕਰ ਇਹੀ ਜਿਹੜਾ ਡਾਕਟਰ ਅੰਬੇਦਕਰ ਜੀ ਆ ਜਾਂ ਕਾਂਸ਼ੀ ਰਾਮ ਜੀ ਆ ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਸੱਜਣ ਨੇ ਜਿਨ੍ਹਾਂ ਨੇ ਕੰਮ ਕੀਤਾ ਸਮਾਜ ਵਿੱਚ, ਇਹਨਾਂ ਦਾ ਉਹ ਅਸਰ ਬਾਕੀ ਭਾਰਤ ਵਿੱਚ ਕਿਉਂ ਨਹੀਂ, ਪੰਜਾਬ ਵਿੱਚ ਕਿਉਂ ਇੰਨਾ ਜ਼ਿਆਦਾ? ਕਿਉਂਕਿ ਪੰਜਾਬ ਦੇ ਵਿੱਚ ਗੁਰੂ ਸਾਹਿਬਾਨ ਦਾ ਬੀਜਿਆ ਹੋਇਆ ਉਹ ਬੀਜ ਆ ਜਿਹੜਾ ਇੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਅੰਦਰ ਇਹ ਚੀਜ਼ ਪਾਉਂਦਾ ਕਿ ਕੋਈ ਗੱਲ ਨਹੀਂ ਯਾਰ, ਇਹ ਉਹੀ ਉਸੇ ਤਰ੍ਹਾਂ ਦੀ ਗੱਲ ਹੀ ਕਰਦੇ ਆ ਨਾ ਜਿਹੋ ਜਿਹੀ ਸਾਡੇ ਗੁਰੂ ਸਾਹਿਬਾਨ ਨੇ ਸਿੱਖ ਧਰਮ ਨੇ ਕੀਤੀ ਹੈ। ਇਹ ਬ੍ਰਾਹਮਣਵਾਦ ਦੇ ਸਤਾਏ ਹੋਏ ਲੋਕ ਨੇ, ਇਹਨਾਂ ਦੇ ਨਾਲ ਆਪਣਾ ਲੜਨਾ ਭਿੜਨਾ, ਇਹਨਾਂ ਦਾ ਵਿਰੋਧ ਕਰਨਾ ਚੱਜਦਾ ਨਹੀਂ। ਇਹ ਸਾਡਾ ਧਰਮ ਸਾਨੂੰ, ਸਿੱਖ ਧਰਮ ਸਾਨੂੰ ਮੱਤ ਦਿੰਦਾ। ਪਰ ਜਿਹੜਾ ਇਸ ਮੌਕੇ ਇਸ ਖਿੱਤੇ ਵਿੱਚ ਵੱਸਦੇ ਹੋਏ ਬਹੁਤ ਸਾਰੇ ਲੋਕਾਂ ਨੇ ਸਿੱਖਾਂ ਨੂੰ ਚੜਾਉਣਾ ਸ਼ੁਰੂ ਕੀਤਾ ਹੋਇਆ, ਸਿੱਖੀ ਦੇ ਖਿਲਾਫ ਝੰਡਾ ਚੱਕਿਆ ਹੋਇਆ, ਇਹ ਇੱਕ ਤਰ੍ਹਾਂ ਦੀ ਗਦਾਰੀ ਆ। ਤੁਸੀਂ ਨਹੀਂ ਸਿੱਖ ਬਣ ਸਕਦੇ, ਤੁਸੀਂ ਨਹੀਂ ਸਿੱਖੀ ਦੀ ਜਿਹੜੀ ਆ ਸੇਵਾ ਕਰਨਾ ਚਾਹੁੰਦੇ, ਕੋਈ ਗੱਲ ਨਹੀਂ, ਪਰ ਤੁਸੀਂ ਸਿੱਖੀ ਨਾਲ, ਸਿੱਖਾਂ ਦੇ ਨਾਲ ਦਿੱਲੀ ਤੇ ਬ੍ਰਾਹਮਣਵਾਦ ਦੇ ਏਜੰਟ ਬਣ ਕੇ, ਕਿਉਂਕਿ ਕੋਈ ਗੱਲ ਹੋ ਹੀ ਨਹੀਂ ਸਕਦੀ ਇਹ ਤੋਂ ਬਿਨਾਂ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ
ਬਾਹਲੀਆਂ ਬਰੀਕੀਆਂ 'ਚ ਜੇ ਨਾ ਪਈਏ ਕਿ ਪੰਜਾਬ ਦੇ ਵਿੱਚ ਜਿਹੜਾ ਦਲਿਤ ਭਾਈਚਾਰੇ ਨੂੰ ਪੰਪ ਮਾਰ ਕੇ ਈਸਾਈ ਬਣਾਇਆ ਜਾ ਰਿਹਾ, ਜਾਂ ਕੋਈ ਕਹਿੰਦਾ ਹੈਗਾ ਜੀ ਅਸੀਂ ਰਵਿਦਾਸੀਆ ਭਾਈਚਾਰਾ ਇਕੱਠਾ ਕਰ ਰਹੇ ਹਾਂ ਜੀ ਫਲਾਨਾ ਢਮਕਾਨਾ, ਇਹ ਸਾਰੀਆਂ ਗੱਲਾਂ ਦੇ ਬਾਰੇ ਮੇਰਾ ਸਿੱਧਾ ਜਿਹਾ ਹਿਸਾਬ ਆ ਵੀ ਇਹਨਾਂ ਪਿੱਛੇ ਜਾਂ ਦਿੱਲੀ ਆ ਜਾਂ ਨਾਗਪੁਰ ਆ ਜਾਂ ਦੋਨੇ ਆ, ਕਿਉਂਕਿ ਅਸਲ ਵਿੱਚ ਇਹੋ ਜਿਹੇ ਜਿਹੜੇ ਐਕਟ ਨੇ ਇਹਨਾਂ ਦਾ ਮੋਟਾ ਜਿਹਾ ਨੁਕਸਾਨ ਸਿੱਖ ਧਰਮ ਨੂੰ, ਸਿੱਖੀ ਨੂੰ ਤਾਂ ਹੋਣਾ ਹੀ ਆ, ਪਰ ਇਹ ਇਹਨਾਂ ਨੂੰ ਵੀ ਆ ਜਿਹੜੇ ਝੰਡੇ ਚੱਕੀ ਫਿਰਦੇ। ਤੁਸੀਂ ਇਸ ਮੌਕੇ ਉਸ ਬ੍ਰਾਹਮਣਵਾਦ ਦੇ ਖਿਲਾਫ ਲੜਨ ਦੀ ਬਜਾਏ ਸਿੱਖੀ ਨੂੰ ਖੋਖਲਾ ਤੇ ਸਿੱਖੀ ਨੂੰ ਕਮਜ਼ੋਰ, ਪੰਜਾਬ ਦੇ ਵਿੱਚ ਸਿੱਖਾਂ ਦੀ ਤਾਕਤ ਘਟਾਉਣ 'ਚ ਲੱਗੇ ਹੋਏ, ਪਰ ਤੁਸੀਂ ਭੁੱਲ ਰਹੇ ਹੋ ਕਿ ਬੀਤੇ ਦੌਰ ਵਿੱਚ 18ਵੀਂ ਸਦੀ ਦੇ ਵਿੱਚ ਸਿੱਖਾਂ ਦੀ ਗਿਣਤੀ ਭਾਵੇਂ ਥੋੜੀ ਜਿਹੀ ਹੋਈ ਸੀ, ਪਰ ਉਹਨਾਂ ਦੀ ਤਾਕਤ ਸਿਧਾਂਤ ਵਿੱਚ ਸਿੱਖ ਫਲਸਫਾ ਐਡਾ ਮਜ਼ਬੂਤ ਆ, ਐਡਾ ਮਹਾਨ ਆ ਕਿ ਗਿਣਤੀ ਦੇ ਚਾਹੇ ਸਿੰਘ ਹੋਣ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 700 ਤੋਂ ਥੋੜੇ ਜਿਹੇ ਉੱਪਰ ਸਿੰਘਾਂ ਨੂੰ ਫੜਿਆ, ਸ਼ਹੀਦੀਆਂ ਹੋਈਆਂ, ਤਾਂ ਉਸ ਤੋਂ ਬਾਅਦ ਫਿਰ ਤਾਂ ਧਰਮ ਸਾਰਾ ਖਤਮ ਹੋ ਜਾਣਾ ਚਾਹੀਦਾ ਸੀ। ਫਰਕਸ਼ੀਅਰ ਬਾਦਸ਼ਾਹ ਨੇ ਕਹਿੰਦੇ ਐਲਾਨ ਵੀ ਕਰਤਾ ਸੀ ਵੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਧਰਮ ਸ਼ੁਰੂ ਕੀਤਾ ਸੀ, ਕੌਮ ਬਣਾਈ ਸੀ, ਉਹ ਸਾਰੀ ਖਤਮ ਕਰਤੀ, ਪਰ ਸਿੱਖ ਆ ਬੈਠੇ। ਤੋ ਇੰਦਰਾ ਤੋਂ ਲੈ ਕੇ ਜਾਂ ਹੋਰ ਪਿੱਛੇ ਨੂੰ ਬੜਿਆਂ ਨੇ ਆਪਦਾ ਜ਼ੋਰ ਜ਼ਾਰ ਲਾ ਕੇ ਦੇਖ ਲਿਆ। ਸੋ ਜਿਹੜਾ ਇਸ ਮੌਕੇ ਸਾਡੇ ਪੰਜਾਬ ਦੀ ਧਰਤੀ ਉੱਤੇ ਇਹ ਦੋ ਬਰਾਦਰੀਆਂ ਨੂੰ ਟਾਰਗੇਟ ਕਰਕੇ ਸਿੱਧੇ ਤੌਰ ਦੇ ਉੱਤੇ ਸਿੱਖੀ ਤੋਂ ਤੋੜਨ ਦਾ ਕੰਮ ਚੱਲ ਰਿਹਾ, ਇਸ ਚਾਲ ਨੂੰ ਸਮਝਣ ਦੀ ਲੋੜ ਆ ਔਰ ਇਹਦਾ ਹੱਲ ਕੱਢਣ ਦੀ ਲੋੜ ਆ। ਆ ਇੱਕ ਖਬਰ ਵਾ ਜਿਹੜੀ ਜਥੇਦਾਰ ਕੁਲਦੀਪ ਸਿੰਘ ਗੜਗੱਜ, ਜਿਹੜਾ ਬਾਦਲ ਦਲ ਵਾਲਿਆਂ ਨੇ ਜਥੇਦਾਰ ਥਾਪਿਆ ਹੈ, ਉਹਨੇ ਆਪਦੇ ਜਿਹੜੇ ਕੰਮ ਸ਼ੁਰੂ ਕੀਤੇ ਆ ਉਹਦੇ ਤਹਿਤ ਪਿੰਡ ਗੱਗੋ ਮਹਾਲਾ ਜੀ, ਇੱਥੇ ਬਾਬਾ ਜੀਵਨ ਸਿੰਘ ਜੀ ਦਾ ਉੱਥੇ ਜਨਮ ਸਥਾਨ ਹੈ, ਉੱਥੋਂ ਇੱਕ ਮੁਹਿੰਮ ਦਾ ਆਗਾਜ਼ ਹੋਇਆ, ਖੁਆਰ ਹੋਏ ਸਭ ਮਿਲੇਗੇ। ਤੇ ਇਸ ਮੁਹਿੰਮ ਨੂੰ ਲੋਕਾਂ ਦੇ ਵਿੱਚ ਚੰਗਾ ਸਤਿਕਾਰ ਮਿਲ ਰਿਹਾ, ਮਿਲਣਾ ਵੀ ਚਾਹੀਦਾ। ਖਾਸ ਤੌਰ ਦੇ ਉੱਤੇ ਬਾਬਾ ਜੀਵਨ ਸਿੰਘ ਜਾਂ ਹੋਰ ਜਿੰਨੇ ਵੀ ਉਹ ਜਿਹੜੇ ਸਾਡੇ ਨਾਇਕ ਨੇ, ਜਿਹੜੇ ਉਹਨਾਂ ਬਰਾਦਰੀਆਂ ਚੋਂ ਆ ਜਿਨ੍ਹਾਂ ਨੂੰ ਬ੍ਰਾਹਮਣਵਾਦ ਨੇ ਤਿਰਸਕਾਰਿਆ, ਅਸੀਂ ਉਹਨਾਂ ਸਾਰੇ ਨਾਇਕਾਂ ਦਾ ਸਤਿਕਾਰ ਕਰੀਏ, ਸਾਰਿਆਂ ਦਾ ਹੀ ਕਰੀਏ, ਇਹਨਾਂ ਦਾ ਖਾਸ ਤੌਰ ਤੇ ਕਰੀਏ, ਕਿਉਂਕਿ ਦਿੱਲੀ ਦੀਆਂ ਇਸ ਮੌਕੇ, ਨਾਗਪੁਰ ਦੀਆਂ ਇਸ ਮੌਕੇ ਚਾਲਾਂ ਹੀ ਇਹ ਨੇ ਕਿ ਇਹਨਾਂ ਨੂੰ ਭੜਕਾਇਆ ਜਾਵੇ ਕਿ ਤੁਹਾਨੂੰ ਤਾਂ ਜੱਟ ਸਿੱਖ ਪੁੱਛਦੇ ਹੀ ਨਹੀਂ, ਤੁਹਾਨੂੰ ਪਿੱਛੇ ਸੁੱਟ ਰਹੇ ਨੇ, ਤੁਹਾਨੂੰ ਫਲਾਨਾ ਕਰ ਰਹੇ ਨੇ। ਇਸ ਤਰੀਕੇ ਦੇ ਐਕਟ, ਚਾਹੇ ਕੋਈ ਸਾਡੇ ਭਾਈ ਕੁਲਦੀਪ ਸਿੰਘ ਗੜਗੱਜ ਨਾਲ 100 ਤਰ੍ਹਾਂ ਦੇ ਹੋਰ ਜਿਹੜੇ ਖਿਆਲਾਤ ਨਾ ਮਿਲਣ, ਪਰ ਇਹ ਗੱਲ ਦਾ ਆਪਾਂ ਚੰਗੇ ਨੂੰ ਚੰਗਾ ਕਹੀਏ। ਇਹ ਗੱਲ ਵੱਖਰੀ ਆ ਕਿ ਸੋਸ਼ਲ ਮੀਡੀਆ ਦੇ ਉੱਤੇ ਲੋਕ ਇਹੀ ਲਿਖ ਰਹੇ ਨੇ ਕਿ ਇਹ ਬਾਦਲਾਂ ਦੇ ਪੈਰ ਲਵਾਉਣ ਲਈ ਕਰ ਰਹੇ ਨੇ, ਇਹ ਕਰ ਰਹੇ ਨੇ, ਉਹ ਕਰ ਰਹੇ ਨੇ, ਪਰ ਇਹ ਗੱਲ ਦੀ ਕੌਮ ਨੂੰ ਲੋੜ ਜ਼ਰੂਰ ਆ ਕਿ ਦਲਿਤ ਭਾਈਚਾਰੇ ਨੂੰ ਨੇੜੇ ਲਾਇਆ ਜਾਵੇ ਕਿ ਇਹ ਇੱਕ ਚੰਗੀ ਗੱਲ ਵਾਪਰੀ ਆ। ਇੱਕ ਜਿਹੜਾ ਭਾਈਚਾਰਾ ਜੱਟ ਭਾਈਚਾਰਾ, ਇਹਨੂੰ ਵੀ ਸਿੱਖੀ ਨਾਲੋਂ ਤੋੜਨ ਲਈ, ਕਿਸਾਨੀ ਨੂੰ ਤੋੜਨ ਲਈ ਕਾਮਰੇਡ ਆਪਦੇ ਤਰੀਕੇ ਨਾਲ ਲੱਗੇ ਹੋਏ ਨੇ ਵੀ ਕਿਸਾਨ ਜਥੇਬੰਦੀਆਂ ਦੇ ਰਾਹੀਂ ਸਿੱਖਾਂ ਨੂੰ ਕਾਮਰੇਡ ਬਣਾ ਲਓ। ਦੂਜੇ ਪਾਸੇ ਇੱਕ ਹੋਰ ਕੰਮ ਚੱਲਿਆ ਹੋਇਆ, ਜਾਟ ਸਭਾ ਵਾਂਗੂ ਜੱਟਾਂ ਦੀ ਕੋਈ ਸਭਾ ਬਣਾਓ ਜੀ, ਇਹਨਾਂ ਨੂੰ ਮਤਲਬ ਕਿ ਜਾਤ ਆਧਾਰਿਤ ਵੰਡੀ ਜਿਹੜੀ ਕਿ ਸਿੱਖ ਧਰਮ ਦੇ ਵਿੱਚ ਨਹੀਂ ਆ ਸਕਦੀ, ਉਹ ਵੰਡੀ ਉਹ ਪਵਾਉਣ ਦੇ ਲਈ ਵੀ ਉਪਰਾਲੇ ਜਿਹੜੇ ਆ ਕੀਤੇ ਜਾ ਰਹੇ ਨੇ। ਖੈਰ, ਇਹ ਦੋ ਬਰਾਦਰੀਆਂ ਤੋਂ ਬਿਨਾਂ ਸਾਡੇ ਸਰੋਤੇ ਸੋਚਦੇ ਹੋਣਗੇ ਘਮਾਣ ਕਹਿੰਦਾ ਸੀ ਇੱਕ ਹੋਰ ਤੀਜੀ ਬਰਾਦਰੀ ਹੈ ਜਿਨ੍ਹਾਂ ਨੂੰ ਸਾਡੇ ਭਾਈਚਾਰੇ ਦੇ ਵਿੱਚ ਭਾਪੇ ਕਹਿ ਕੇ ਕਈ ਵਾਰੀ ਨਾਵਾਚਕ ਅੱਖਰ ਨਾਲ ਵਰਤਿਆ ਜਾਂਦਾ। ਇਹ ਜਿਹੜੀ ਬਰਾਦਰੀ ਆ ਅਸਲ ਵਿੱਚ ਬ੍ਰਾਹਮਣਵਾਦ, ਜਿਨ੍ਹਾਂ ਨੂੰ ਮੇਰੇ ਖਿਆਲ 'ਚ ਖੱਤਰੀ ਕਹਿੰਦਾ ਹੈ, ਇਹ ਉਹ ਬਰਾਦਰੀਆਂ ਨੇ। ਤੇ ਸਾਡੇ ਬਹੁਤ ਸਾਰੇ ਬੰਦੇ ਜਿਹੜੇ ਨੇ ਉਹ ਬੜੀ ਮੌਜ ਨਾਲ ਹੀ ਮਾੜੇ ਸ਼ਬਦ ਵਰਤਣਗੇ ਤੇ ਕਹਿਣਗੇ ਕਿ ਜੀ ਏਦਾਂ ਤੇ ਓਦਾਂ, ਕਈ ਜਿਹੜੀਆਂ ਗਲਤ ਦੀਆਂ ਗੱਲਾਂ ਚੱਲੀਆਂ ਹੋਈਆਂ ਨੇ ਉਹ ਕਰਨਗੇ। ਪਰ ਕੀ ਸਾਨੂੰ ਇਹ ਗੱਲ ਚੇਤੇ ਨਹੀਂ ਹੈ ਕਿ 10 ਗੁਰੂ ਸਾਹਿਬਾਨ ਜਿਹੜੇ ਆ ਉਹ ਉਹਨਾਂ ਬਰਾਦਰੀਆਂ ਚੋਂ ਆ ਜਿਨ੍ਹਾਂ ਨੂੰ ਆਪਾਂ ਭਾਪੇ ਕਹਿੰਦੇ, ਬੇਦੀ, ਹੋਡੀ, ਤਰੇਹਣ ਤੇ ਭੱਲੇ, ਇਹ 4 ਜਿਹੜੀਆਂ ਬਰਾਦਰੀਆਂ ਨੇ, ਇਹਨਾਂ ਵਿੱਚੋਂ 10 ਗੁਰੂ ਸਾਹਿਬਾਨ ਹੋਏ। 10 ਗੁਰੂ ਸਾਹਿਬਾਨ ਜਿਹੜੇ ਆ ਉਹਨਾਂ ਦੀਆਂ ਬਰਾਦਰੀਆਂ, ਉਹਨਾਂ ਦੇ ਨਾਲ ਬਰਾਦਰੀਆਂ ਦੇ ਜੁੜੇ ਹੋਏ ਬਹੁਤ ਸਾਰੇ ਸਿੱਖ ਇਸ ਗੱਲ ਦੇ ਵਿੱਚ ਸਾਡਾ ਸਤਿਕਾਰ ਦਾ ਪਾਤਰ ਨੇ। ਪਰ ਅਸੀਂ ਸਾਡੇ ਚੋਂ ਬਹੁਤ ਸਾਰੇ ਬੰਦੇ ਮਿੰਟ 'ਚ ਦੀ ਮਾੜੀ ਗੱਲ, ਇੱਕ ਬੰਦੇ
ਜੇਕਰ ਇੱਕ ਜੱਟ ਸਿੱਖ ਜਿਹੜਾ ਉਹ ਕੋਈ ਮਾੜਾ ਕਰਮ ਕਰਦਾ, ਮੰਨ ਲਓ KPS ਗਿੱਲ ਵਾ ਜਾਂ ਬੇਅੰਤ ਸਿੰਘ ਆ ਜਾਂ ਬਾਦਲ ਆ ਜਾਂ ABCD ਕੋਈ ਵੀ ਆ, ਆਪਾਂ ਜਿਹਨੂੰ ਪਸੰਦ ਨਹੀਂ ਕਰਦੇ, ਕੀ ਆਪਾਂ ਉਸ ਇਕੱਲੇ ਜੱਟ ਕਰਕੇ ਸਾਰੇ ਜਿਹੜਾ ਜੱਟ ਸਿੱਖ ਭਾਈਚਾਰਾ ਉਹਨੂੰ ਦੋਸ਼ੀ ਬਣਾਵਾਂਗੇ? ਬਿਲਕੁਲ ਨਹੀਂ, ਕਿਉਂਕਿ ਆਪਾਂ ਨੂੰ ਪਤਾ ਕਿ ਇਹ ਇੱਕ ਮਾੜੇ ਬੰਦੇ ਦੀ ਮਾੜੀ ਹਰਕਤ ਕਰਕੇ ਸਾਰੀ ਕੌਮ ਨੂੰ, ਸਾਰੀ ਭਾਈਚਾਰੇ ਨੂੰ ਨਹੀਂ ਕਰ। ਇਵੇਂ ਹੀ ਜੇਕਰ ਦਲਿਤ ਭਾਈਚਾਰੇ ਵਾਲਿਆਂ ਵਿੱਚੋਂ ਕੋਈ ਬੰਦੇ ਦੀ ਹਰਕਤ ਮਾੜੀ ਆ ਤਾਂ ਆਪਾਂ ਜਿਹੜੀ ਉਸ ਇਕੱਲੇ ਦੀ ਹਰਕਤ ਕਰਕੇ ਸਾਰੇ ਦਲਿਤ ਸਿੱਖਾਂ ਨੂੰ ਕਿਉਂ ਨਿਸ਼ਾਨਾ ਬਣਾਵਾਂਗੇ? ਇਵੇਂ ਹੀ ਮੰਨ ਲਓ ਭਾਪਿਆਂ ਦੇ ਵਿੱਚੋਂ ਕਿਸੇ ਦੀ ਕੋਈ ਹਰਕਤ ਚੰਗੀ ਨਹੀਂ ਹੈ, ਔਰ ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਕਿ 5-4 ਦਿਨ ਪਹਿਲਾਂ ਵਿਸਾਖੀ ਵਾਲੇ ਦਿਨਾਂ 'ਚ ਇੱਕ ਵੀਡੀਓ ਆਈ ਬਾਹਰਲੇ ਕਿਸੇ ਸੂਬੇ ਤੋਂ, ਪੰਜਾਬ ਤੋਂ, ਜਿਹਦੇ ਵਿੱਚ RSS ਵਾਲਿਆਂ ਨੇ ਸਿੱਖਾਂ ਦੇ ਜਿਹੜੇ ਉਹਨਾਂ ਨੇ ਬੰਦੇ ਪੱਟੇ ਹੋਏ ਨੇ ਜਾਂ ਨਕਲੀ ਸਿੱਖ ਬਣਾਏ ਨੇ ਦਾੜੀਆਂ ਪੱਗਾਂ ਵਾਲੇ, ਉਹਨਾਂ ਨੂੰ RSS ਵਾਲੀ ਯੂਨੀਫਾਰਮ ਪਾ ਕੇ ਗੇੜਾ ਜਿਹਾ ਦਵਾਇਆ। ਉਹਦੀ ਵੀਡੀਓ ਬਣੀ ਹੋਈ ਸੀ, ਉਹਦੇ ਉੱਤੇ ਬੜਾ ਇਸ ਤਰੀਕੇ ਨਾਲ ਲਿਖਿਆ ਜਾ ਰਿਹਾ ਸੀ ਵੀ ਇਹ ਭਾਪੇ ਨੇ, ਇਹ ਪੰਜਾਬ ਤੋਂ ਬਾਹਰ ਸਾਰੇ ਇਹਨਾਂ ਦੇ ਜੁੱਤੀਆਂ ਪੈਣੀਆਂ ਚਾਹੀਦੀਆਂ, 84 ਚ ਵੀ ਇਹਨਾਂ ਨੇ ਇਹ ਜਿਹੀਆਂ ਗੱਲਾਂ ਸੀ। ਮੈਨੂੰ ਉਸ ਗੱਲ ਤੇ ਬੜਾ ਅਫਸੋਸ ਹੋਇਆ ਕਿ ਆਪਾਂ ਕਿਉਂ ਭੁੱਲੇ ਫਿਰਦੇ ਹਾਂ ਕਿ RSS ਤਾਂ ਚਾਹੁੰਦੀ ਆ ਕਿ ਇਸ ਤਰੀਕੇ ਨਾਲ ਕਰੋ। ਫਿਰ ਆ ਜਿਹੜਾ ਹਰਜੀਤ ਸਿੰਘ ਗਰੇਵਾਲ ਆ BJP ਨਾਲ RSS ਨਾਲ ਸੰਬੰਧਿਤ, ਇਹ ਤਾਂ ਗਰੇਵਾਲ ਆ ਨਾ, ਫਿਰ ਹੋਰ ਬੜੇ ਨੇ ਜਿਨ੍ਹਾਂ ਦੇ ਬਾਰੇ ਆਪਾਂ ਨੂੰ ਸਭ ਨੂੰ ਪਤਾ ਕਿ ਉਹ ਕਿਹੜੀਆਂ ਬਰਾਦਰੀਆਂ ਚੋਂ। ਜੇਕਰ ਆਪਾਂ ਇਸ ਤਰੀਕੇ ਨਾਲ ਕਰਦੇ ਰਵਾਂਗੇ ਕਿ ਕਿਸੇ 1 ਜਾਂ 2 ਜਾਂ 10 ਜਾਂ 20 ਬੰਦਿਆਂ ਪਿੱਛੇ ਪੂਰੀ, ਸਾਨੂੰ ਆਪਣੀਆਂ ਬਰਾਦਰੀਆਂ ਚੋਂ ਚੰਗੇ ਬੰਦੇ ਕਿਉਂ ਨਹੀਂ ਦਿਖਦੇ? ਸਾਨੂੰ ਜਦੋਂ ਦਲਿਤਾਂ ਦੀ ਗੱਲ ਕਰਨੀ ਹੁੰਦੀ ਆ, ਉਹ ਸਾਰੇ ਦਲਿਤ ਭਾਈਚਾਰੇ ਦੇ ਸਿੱਖ ਕਿਉਂ ਭੁੱਲ ਜਾਂਦੇ ਆ ਜਿਨ੍ਹਾਂ ਨੇ ਗੁਰੂ ਘਰ ਲਈ ਬੇਅਥਾਹ ਕੁਰਬਾਨੀਆਂ ਕੀਤੀਆਂ। ਜਦੋਂ ਅਸੀਂ ਪੂਰੀ ਜੱਟ ਕੌਮ ਨੂੰ ਨਿਸ਼ਾਨਾ ਬਣਾ ਰਹੇ ਹੁੰਦੇ ਆ ਤਾਂ ਸਾਨੂੰ ਉਹ ਜੱਟ ਕਿਸਾਨੀ ਵਿੱਚੋਂ ਆਏ ਹੋਏ ਸਿੱਖ ਕਿਉਂ ਭੁੱਲ ਜਾਂਦੇ ਆ ਜਿਨ੍ਹਾਂ ਨੇ ਗੁਰੂ ਘਰ ਦੇ ਨਾਲ ਸਿਰੇ ਦੀ ਨਿਭਾ ਕੇ ਦਿਖਾਤੀ। ਤੇ ਐਵੇਂ ਹੀ ਭਾਪਿਆਂ ਦੇ ਵਿੱਚੋਂ, ਜਿਹਨਾਂ ਨੂੰ ਤੁਸੀਂ ਭਾਪੇ ਕਹਿੰਦੇ ਆ, ਹੁਣ ਚਲੋ ਗੱਲ ਕਰਨੀ ਤਾਂ ਨਹੀਂ ਚਾਹੀਦੀ, ਪਰ ਇੱਕ ਵਾਲੀਏ ਜਾਂ ਆਲੂ ਵਾਲੀਏ ਜਿਹੜੇ ਆ ਇਹਨਾਂ ਬਰਾਦਰੀਆਂ ਚੋਂ ਹੀ ਆਉਂਦੇ ਆ। ਤੇ ਆਪਾਂ ਦੇਖੋ ਭਾਈ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਸੀ, ਹੋਰ ਬੜੇ ਨੇ, ਵੱਡੀਆਂ ਤੇਗਾਂ ਮਾਰੀਆਂ ਨੇ ਜੀ, ਕੌਮ ਦਾ ਇਤਿਹਾਸ ਉਹਨਾਂ ਨੇ ਪੂਰਾ ਕੀਤਾ ਪਿਆ। ਇੱਕ ਇੱਥੇ 5 ਦਰਿਆ ਮੈਚ ਜੀ ਨਿਕਲਦਾ ਸੀ, ਉਹਦੇ ਚ ਸ਼ਮੀਲ ਇੱਕ ਹੋਇਆ, ਉਹਨੇ ਬੜੀ ਵੱਡੀ ਰਿਪੋਰਟ ਛਾਪੀ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਜੱਟਾਂ ਚੋਂ, ਭਾਪਿਆਂ ਚੋਂ ਜਾਂ ਦਲਿਤਾਂ ਚੋਂ ਅੱਡ-ਅੱਡ ਖੇਤਰ ਵਿੱਚ ਮਾਰੀਆਂ ਹੋਈਆਂ ਮੱਲਾਂ ਦਾ, ਸਿੱਖਾਂ ਦਾ ਜ਼ਿਕਰ ਕੀਤਾ ਹੋਇਆ ਸੀ। ਮਤਲਬ ਹੈ ਤਾਂ ਗੱਲ ਉਹ ਪੜ੍ਹ ਕੇ ਬੜਾ, ਪਹਿਲੋਂ ਤਾਂ ਮੈਨੂੰ ਲੱਗਿਆ ਵੀ ਮੈਂ ਲਵਾਂ ਨਾ ਮੈਗਜ਼ੀਨ, ਜਦੋਂ ਇਹ ਲਿਆ ਸੀ 15-20 ਸਾਲ ਪਹਿਲਾਂ। ਬਾਅਦ ਵਿੱਚ ਮੈਂ ਸਾਂਭ ਕੇ ਰੱਖ ਲਿਆ ਕਿਉਂਕਿ ਕਈਆਂ ਨੂੰ ਵਿਚਾਰਿਆਂ ਨੂੰ ਨਹੀਂ ਸਮਝ, ਜਾਂ ਬੁੱਢੀ ਛੋਟੀ ਆ ਜਾਂ ਭ੍ਰਿਸ਼ਟ ਹੋਈ ਆ, ਉਹਦੇ ਮੂਹਰੇ ਮੈਂ ਰੱਖ ਕੇ ਉਹਨੂੰ ਕਹਿਣਾ ਹੁੰਦਾ ਵੀ ਆਹ ਦੇਖ ਲੈ ਜਿੰਨਾ ਭਾਪਿਆਂ ਨੂੰ ਤੂੰ ਗਾਲਾਂ ਕੱਢੀ ਜਾਂਦਾ, ਯਾਰ ਇਹਨਾਂ ਦੇ ਵਿੱਚੋਂ ਦੇਖ ਕਿੱਥੇ ਕੀ ਇਹਨਾਂ ਨੇ ਸਿੱਖੀ ਦੇ ਕਰ ਦਿਖਾਇਆ। ਤੇ ਜਿਹੜੇ ਬੱਚੇ ਅੱਜ ਭਾਪਿਆਂ ਦੇ ਵਿੱਚ ਸਾਡੇ ਸਿੱਖੀ ਲਈ ਕੁਝ ਕਰਨ ਕਰਾਉਣ ਦੇ ਚੱਕਰ ਚ ਵਿਚਾਰੇ ਸਰਗਰਮ ਨੇ, ਉਹਨਾਂ ਦੇ ਦਿਲ ਕਿਸੇ ਇੱਕ ਮਾੜੇ ਬੰਦੇ ਲਈ ਕਿਉਂ ਤੋੜਨੇ? ਇਵੇਂ ਹੀ ਦਲਿਤ ਸਿੱਖਾਂ ਦੇ ਵਿੱਚੋਂ ਸ਼ਹੀਦ ਭਾਈ ਬੇਅੰਤ ਸਿੰਘ, ਮੈਂ ਤਾਂ ਵੱਡੀ ਗੱਲ ਕਹਿਣਾ ਹੁੰਦਾ ਕਿ ਇੰਦਰਾ ਗਾਂਧੀ ਨੂੰ ਸੋਧਾ ਕੱਲਾ ਬੇਅੰਤ ਸਿੰਘ ਵੀ ਲਾ ਸਕਦਾ ਸੀ, ਕੱਲਾ ਸਤਵੰਤ ਸਿੰਘ ਵੀ ਲਾ ਸਕਦਾ ਸੀ। ਸਾਨੂੰ ਉਸ ਗੁਰੂ ਘਰ ਨੇ ਇਹ ਮੱਤ ਦੇਣੀ ਸੀ ਕਿ ਜੇਕਰ ਤੁਸੀਂ ਜਿਹੜਾ ਰਲ ਕੇ ਤੁਰੋਗੇ ਤਾਂ ਦੁਸ਼ਮਣ ਤੁਹਾਡੇ ਪੈਰਾਂ 'ਚ ਡਿੱਗਾ ਪਿਆ ਹੋਊ, ਜਿਵੇਂ ਇੰਦਰਾ ਠੋਕੀ। ਇਵੇਂ ਹੀ ਭਾਈ ਸਾਰੇ ਆਪਾਂ ਜਿਹੜੇ ਅੱਡ-ਅੱਡ ਬਰਾਦਰੀਆਂ ਦੇ ਸਿੱਖ ਵਾਂ, ਸਿੱਖ ਹੋਣ ਤੇ ਮਾਣ ਕਰੀ, ਅੱਗੇ ਵਧੀਏ। ਜਿਹੜਾ ਅੱਜ ਸਾਡਾ ਇਹ ਦੌਰ ਆ, ਇਹਦੇ ਵਿੱਚ ਸਾਡੇ 'ਚ ਵੰਡੀਆਂ ਪਾ ਕੇ ਸਾਨੂੰ ਇੱਕ ਦੂਜੇ ਨਾਲ ਨਫ਼ਰਤ, ਇੱਕ ਦੂਜੇ ਨਾਲ ਲੜਾਉਣ ਪੜਾਉਣ ਦਾ ਇੱਕ ਪੂਰਾ ਦੌਰ ਚੱਲ ਰਿਹਾ। ਇੱਕ ਪਾਸੇ ਸਾਡਾ ਧਰਮ ਮਹਾਨ, ਇੱਕ ਪਾਸੇ ਸਾਡਾ ਸਮਾਜ ਵੀ ਬਹੁਤ ਮਹਾਨ ਆ। ਬੀਤੇ ਦੌਰ ਦਾ ਇੱਕ ਇੱਥੇ ਸਤਨਾਮ ਚਾਨਾ ਹੋਇਆ ਜੀ, ਤੁਸੀਂ ਸਾਰੇ ਇੱਥੋਂ ਜਿਹੜੇ ਦੂਰ ਦਰਾਡੇ ਅੱਡ-ਅੱਡ ਥਾਵਾਂ ਤੇ ਆ ਪ੍ਰੋਗਰਾਮ ਸੁਣ ਰਹੇ ਹੋਵੋਗੇ, ਤੁਹਾਨੂੰ ਸਾਰਿਆਂ ਨੂੰ ਪਤਾ ਆਪਣੇ ਘਰਾਂ 'ਚ ਪਰੋਂ DD1 ਨਹੀਂ ਆਉਂਦਾ ਸੀ, ਜਲੰਧਰ ਦੂਰਦਰਸ਼ਨ, ਉਹਦੇ ਉੱਤੇ ਪ੍ਰੋਗਰਾਮਾਂ ਦੇ ਐਂਡ ਤੇ ਅੰਤ ਤੇ ਲਿਖਿਆ ਹੁੰਦਾ ਸੀ ਪੇਸ਼ਕਸ਼ ਸਤਨਾਮ ਚਾਨਾ। ਉਹਦੀ ਇੱਕ ਉਹਦੀ ਜਾਂ ਤਾਂ ਉਹ PhD ਦੀ ਰਿਸਰਚ ਹੋਣੀ ਆ, ਉਹਦੀ ਇੱਕ ਕਿਤਾਬ ਛਪੀ ਆ ਪੰਜਾਬ ਕਮਿਊਨ। ਉਹ ਅਸਲ ਵਿੱਚ ਤਾਂ ਸਿੱਖ ਕਮਿਊਨ ਜਾਂ ਖਾਲਸਾ ਕਮਿਊਨ ਉਹਦਾ ਨਾਂ ਹੋਣਾ ਚਾਹੀਦਾ, ਪਰ ਉਹਦੀਆਂ ਸ਼ਾਇਦ ਕੋਈ ਮਜਬੂਰੀਆਂ ਹੋਣ। ਤੇ ਉਹ ਜਦੋਂ ਪੜ੍ਹੀਏ ਉਹਦੇ 'ਚ ਸਾਰਾ ਸਾਡੇ ਧਰਮ ਦਾ, ਸਾਡੇ ਇਤਿਹਾਸ ਦਾ ਪੱਖ ਤਾਂ ਹੈਗਾ ਹੀ ਆ, ਪਰ ਸਮਾਜਿਕ ਤੌਰ ਦੇ ਉੱਤੇ ਗੁਰੂ ਸਾਹਿਬਾਨ ਦੇ ਲਈ ਅੱਡ-ਅੱਡ ਬਰਾਦਰੀਆਂ ਚੋਂ ਕਿਵੇਂ
ਗੁਰੂ ਘਰ ਲਈ ਲੋਕਾਂ ਨੇ ਮੱਲਾਂ ਮਾਰੀਆਂ ਨੇ, ਉਹਨਾਂ ਦਾ ਜ਼ਿਕਰ ਪੜ੍ਹੋ ਤਾਂ ਕਿ ਆਪਾਂ ਨੂੰ ਪਤਾ ਲੱਗੇ ਕਿ ਸਾਡੇ ਵਿੱਚ ਹਰ ਬਰਾਦਰੀ ਚੋਂ ਆ ਭਾਈ ਜੀਵਨ ਸਿੰਘ ਆ। ਹੁਣ ਅਸੀਂ ਇਹਦਾ ਦਿਨ ਮਨਾਉਂਦੇ ਫਿਰਦੇ, ਪਰ ਸਾਡੇ ਵਿੱਚੋਂ ਹੀ ਇਸੇ ਭਾਈ ਜੀਵਨ ਸਿੰਘ ਦੀ ਬਰਾਦਰੀ ਨੂੰ ਨਿਸ਼ਾਨਾ ਬਣਾ ਕੇ ਜਦੋਂ ਮਾੜਾ ਬੋਲਦੇ ਆ, ਉਹਨਾਂ ਨੂੰ ਚੇਤਾ ਨਹੀਂ ਆਉਂਦਾ ਹੈਗਾ ਕਿ ਅਸੀਂ ਭਾਈ ਜੀਵਨ ਸਿੰਘ ਦੀ ਤੇ ਹੋਰ ਇਹੋ ਜਿਹੇ ਸਾਰੇ ਸੂਰਮਿਆਂ ਦੀ ਸਿੱਖ ਭਾਈਚਾਰੇ ਦੇ ਵਿੱਚ ਕੀ ਅਸੀਂ ਹੱਲ ਕਰਦੇ ਹਾਂ। ਸੋ ਇਸ ਦੌਰ ਵਿੱਚ ਜਦੋਂ ਸਾਡਾ ਧਰਮ, ਸਾਡਾ ਫਲਸਫਾ ਸਭ ਕੁਝ ਦਾਅ ਤੇ ਲੱਗਿਆ ਹੋਇਆ, ਰਾਜਨੀਤਿਕ ਤੌਰ ਦੇ ਉੱਤੇ ਬਹੁਤ ਬੁਰੀ, ਨਾ ਤਾਂ ਅਸੀਂ 1947 ਵਾਲੀ ਲੀਡਰਸ਼ਿਪ ਸਾਡੀ ਗਲਤੀ ਕਰ ਗਈ, ਅਸੀਂ ਖਾਲਿਸਤਾਨ ਜਾਂ ਸਿੱਖ ਸਟੇਟ ਨਹੀਂ ਲੈ ਸਕੇ। ਉਸ ਤੋਂ ਬਾਅਦ ਵਿੱਚ ਜਿਹੜੀ ਦੂਜੀ ਲੀਡਰਸ਼ਿਪ ਆਈ, ਉਹ ਦਿਨੋਂ ਦਿਨ ਕਮਜ਼ੋਰ ਤੇ ਕਮਜ਼ੋਰੀਆਂ ਵਾਲੀ, ਜਿਹੜੀ ਰਾਜਨੀਤਿਕ ਤੌਰ ਤੇ ਬਿਲਕੁਲ ਹੀ ਸਿਆਸੀ ਖੇਤਰ ਵਿੱਚ ਮਾਤ ਖਾਣ ਵਾਲੀ, ਜਿਹੜੀ ਇੰਨੀ ਅਵੇਸਲੀ ਆ। ਇੱਕ ਪਾਸੇ ਤਾਂ ਆਪਾਂ ਧਰਮ ਯੁੱਧ ਮੋਰਚੇ ਮੌਕੇ ਫੈਡਰਲਿਜ਼ਮ ਦੇ ਹੱਕ ਵਿੱਚ, ਸੰਘਵਾਦ ਦੇ ਹੱਕ ਵਿੱਚ ਐਡਾ ਮੋਰਚਾ ਲਾਇਆ ਕਿ ਸਾਰਾ ਭਾਰਤ, ਚਾਹੇ ਇੰਦਰਾ ਨੇ ਆਪਾਂ ਨੂੰ ਮਾੜਾ ਕਿਹਾ, ਪਰ ਆਪਾਂ ਬੇਅਥਾ ਠੋਕ ਵਜਾ ਕੇ ਆਪਦਾ ਪੱਖ ਰੱਖਦੇ ਰਹੇ। ਉਹਨਾਂ ਦਿਨਾਂ ਦੇ ਵਿੱਚ ਸਾਰੇ ਜਿਹੜੇ ਭਲੇ ਲੋਕ ਸੀ, ਉਹਨਾਂ ਨੂੰ ਅੱਜ ਮੰਨਣਾ ਪੈ ਰਿਹਾ ਕਿ ਸਿੱਖਾਂ ਨੇ ਤਾਂ ਧਰਮ ਯੁੱਧ ਮੋਰਚਾ ਲਾ ਕੇ ਉਦੋਂ ਹੀ ਗੱਲ ਕਹਿਤੀ ਸੀ। ਪਰ ਅੱਜ ਕੀ ਹੋ ਰਿਹਾ? ਅੱਜ ਆ ਖਬਰ ਛਪੀ ਅਖਬਾਰਾਂ 'ਚ, ਤਾਮਿਲਨਾਡੂ ਦੇ ਮੁੱਖ ਮੰਤਰੀ M.K. ਸਟਾਲਨ ਨੇ ਵਿਧਾਨ ਸਭਾ ਦੇ ਵਿੱਚ ਸੂਬੇ ਦੀ ਖੁਦ ਮੁਖਤਿਆਰੀ ਤੇ ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਦੀ ਅਗਵਾਈ 'ਚ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ। ਉਹਨਾਂ ਦੋਸ਼ ਲਾਇਆ ਕਿ ਕੇਂਦਰ ਵੱਲੋਂ ਹੌਲੀ ਹੌਲੀ ਸੂਬਿਆਂ ਦੇ ਅਧਿਕਾਰ ਖੋਹੇ ਜਾ ਰਹੇ ਨੇ। ਉਹਨਾਂ ਨੇ ਕਮੇਟੀ ਬਣਾਈ ਆ ਅੱਜ, ਤੇ ਆਪਾਂ 40 ਸਾਲ ਪਹਿਲਾਂ ਸਾਰੇ ਦੁਨੀਆ ਨੂੰ ਦੱਸ ਚੁੱਕੇ ਆ ਕਿ ਕੇਂਦਰ ਦੇ ਕੋਲੇ ਇੰਨੀਆਂ ਤਾਕਤਾਂ ਗਲਤ ਨੇ। ਸਾਡੇ ਪੰਜਾਬ ਨੂੰ ਵੱਖ ਜਿਹੜਾ ਹੈਗਾ ਆਹ ਤਾਕਤਾਂ ਦੀ ਲੋੜ ਆ, ਤੇ ਆਪਾਂ ਸਾਰੇ ਭਾਰਤ ਲਈ ਹੀ ਲੜੇ ਸੀ, ਪਰ ਉਦੋਂ ਸਾਰੇ ਭਾਰਤ ਨੇ ਆਪਾਂ ਨੂੰ ਮਾੜਾ ਕਿਹਾ ਤੇ ਇੰਡੀਆ ਨਾਲ ਜਾਂ ਦਿੱਲੀ ਨਾਲ ਰਲ ਕੇ ਸਾਡਾ ਘਾਣ ਕੀਤਾ। ਪਰ ਅੱਜ ਸਾਰਾ ਮੁਲਕ ਜਿਹੜਾ ਚੀਕਾਂ ਮਾਰਦਾ ਕਿ ਹਰ ਸੂਬਾ ਜਿਹੜਾ ਹੈਗਾ ਉਹ ਤੋਂ ਹੱਕ ਖੋਏ ਜਾ ਰਹੇ ਨੇ। 1994 ਦੇ ਵਿੱਚ ਜਦੋਂ ਸਾਰੇ ਅਕਾਲੀ ਦਲ ਇਕੱਠੇ ਕਰਕੇ ਇੱਕ ਨਵਾਂ ਅਕਾਲੀ ਦਲ ਅੰਮ੍ਰਿਤਸਰ ਬਣਾਇਆ ਗਿਆ, 2 ਮਈ 1994 ਨੂੰ ਭਾਈ ਮਨਜੀਤ ਸਿੰਘ, ਉਦੋਂ ਪ੍ਰੋਫੈਸਰ ਸਾਹਿਬ ਜਥੇਦਾਰ ਸੀਗੇ, ਉਹਨਾਂ ਨੇ ਐਲਾਨ ਕੀਤਾ ਸੀ। ਤਾਂ ਉਦੋਂ ਇੱਕ ਮੈਨੀਫੈਸਟੋ ਜਾਂ ਅੰਮ੍ਰਿਤਸਰ ਐਲਾਨਨਾਮਾ ਆਇਆ ਸੀ, ਜਿਹਦਾ ਨਿਸ਼ਾਨਾ, ਬੁਨਿਆਦੀ ਨੁਕਤਾ ਭਾਰਤ ਅਤੇ ਸਿੱਖਾਂ ਦੀ ਕਨਫੈਡਰੇਸ਼ਨ ਕਾਇਮ ਕਰਨਾ। ਜਿਵੇਂ ਇਹਦਾ ਪੈਟਰਨ ਰੂਸੀ ਸੂਬਿਆਂ ਦੇ ਆਧਾਰ ਤੇ ਸੀਗਾ, ਤੇ ਇਹਦੇ ਵਿੱਚ ਜਿਹੜਾ ਲਿਖਿਆ ਹੋਇਆ ਸੀ, ਕਮਾਲ ਦੀ ਸ਼ਬਦਾਵਲੀ ਹੈ। ਅਕਾਲੀ ਦਲ ਦਾ ਇਹ ਮਤ ਹੈ ਕਿ ਹਿੰਦੁਸਤਾਨ ਵੱਖ-ਵੱਖ ਕੌਮੀ ਸੱਭਿਆਚਾਰਾਂ ਦਾ ਇੱਕ ਉਪ ਮਹਾਂਦੀਪ ਹੈ, ਜਿਸ ਵਿੱਚ ਹਰ ਸੱਭਿਆਚਾਰ ਦੀ ਆਪਣੀ ਨਿਵੇਕਲੀ ਵਿਰਾਸਤ ਤੇ ਨਿਵੇਕਲੀ ਮੁੱਖ ਧਾਰਾ। ਇਸ ਮਹਾਂਦੀਪ ਨੂੰ ਇੱਕ ਕਨਫੈਡਰਲ ਵਿਧਾਨ ਰਾਹੀਂ ਨਵੇਂ ਸਿਰਿਓਂ ਜਥੇਬੰਦਕ ਕਰਨ ਦੀ ਲੋੜ ਹੈ, ਤਾਂ ਜੋ ਹਰ ਸੱਭਿਆਚਾਰ ਆਪਣੀ ਪ੍ਰਤਿਭਾ ਤੇ ਆਭਾ ਅਨੁਸਾਰ ਪ੍ਰਫੁੱਲਤ ਹੋਵੇ ਅਤੇ ਆਪਣੀ ਵਿਸ਼ੇਸ਼ ਖੁਸ਼ਬੂ ਵਿਸ਼ਵ ਸੱਭਿਆਚਾਰ ਦੇ ਬਾਗ ਨੂੰ ਦੇ ਸਕੇ। ਜੇ ਇਸ ਤਰ੍ਹਾਂ ਦਾ ਕਨਫੈਡਰਲ ਨਵ ਸੰਗਠਿਤ ਢਾਂਚਾ ਹਿੰਦੁਸਤਾਨੀ ਹੁਕਮਰਾਨਾਂ ਵੱਲੋਂ ਪ੍ਰਵਾਨ ਨਹੀਂ ਕੀਤਾ ਜਾਂਦਾ, ਤਾਂ ਸ਼੍ਰੋਮਣੀ ਅਕਾਲੀ ਦਲ ਕੋਲ ਪ੍ਰਭੂ ਸੱਤਾ ਸੰਪੰਨ ਰਾਜ ਦੀ ਮੰਗ ਕਰਨ ਤੇ ਇਹਦੇ ਲਈ ਜੱਦੋ ਜਹਿਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਵੇਗਾ। ਇਹ ਅੰਮ੍ਰਿਤਸਰ ਐਲਾਨਨਾਮਾ ਕਿ ਜਾਂ ਤਾਂ ਕਨਫੈਡਰੇਸ਼ਨ ਵਾਲੇ ਪਾਸੇ ਨੂੰ ਆ ਜਾਓ, ਤੇ ਨਹੀਂ ਫਿਰ ਅਸੀਂ ਆਪਦੇ ਖਾਲਿਸਤਾਨ ਲਈ ਵੱਖਰੇ ਸਿੱਖ ਰਾਜ ਲਈ ਜਿਹੜਾ ਸੰਘਰਸ਼ ਆ ਉਹ ਅੱਗੇ ਤੋੜਾਂਗੇ। ਇਹ ਅੰਮ੍ਰਿਤਸਰ ਐਲਾਨਨਾਮਾ। ਪਰ ਅੱਜ ਸਾਰਾ ਭਾਰਤ ਚੀਕਾਂ ਮਾਰਦਾ ਫਿਰਦਾ, ਜਿਹੜੀ ਆਪਾਂ ਗੱਲ ਕਰਕੇ ਹਟੇ ਆ ਕਿ ਜੀ ਕੇਂਦਰ ਜਿਹੜਾ ਹੈ ਉਹ ਸਾਰੇ ਭਾਰਤ ਦੇ ਸੂਬਿਆਂ ਦੇ ਹੱਕ ਜਿਹੜੇ ਨੇ ਉਹ ਖੋਹਦਾ ਫਿਰਦਾ। ਤੇ ਕਮਾਲ ਦੀ ਗੱਲ ਇਹ ਹੈ ਕਿ ਅੱਜ ਬੀਜੇਪੀ ਨੇ ਜਿਹੜੀ ਇੱਕ ਰਾਸ਼ਟਰ ਇੱਕ ਚੋਣ ਦਾ ਪਖੰਡ ਤੋਰਿਆ, ਉਹਦੇ ਲਈ ਅੱਜ ਪੰਜਾਬ ਦੇ ਵਿੱਚੋਂ ਇੱਕ ਚੰਨੀ SS ਚੰਨੀ, ਇਹ ਸ਼ਾਇਦ ਕਿਸੇ, ਮੈਨੂੰ ਪੱਕਾ ਇਸ ਟਾਈਮ ਯਾਦ ਨਹੀਂ, ਸ਼ਾਇਦ ਇਹ ਗਿਆਨੀ ਜੈਲ ਸਿੰਘ ਦੇ ਪਰਿਵਾਰ ਦੇ ਵਿੱਚੋਂ ਆ ਜਾਂ ਕਿਸੇ ਹੋਰ। ਇਹ DC ਹੁੰਦਾ ਸੀ ਉਦੋਂ, ਖਾੜਕੂਬਾਦ ਦੇ ਦਿਨਾਂ 'ਚ ਇਹਦਾ ਨਾਂ ਸੁਣਦੇ ਹੁੰਦੇ ਸੀ ਲੁਧਿਆਣੇ। ਇਹ ਪੰਜਾਬ ਦਾ ਇੰਚਾਰਜ ਆ, ਤੇ ਇਹਨੇ ਪੋਸਟਰ ਤੇ ਕਹਿੰਦੇ ਗੀਤ ਲਾਂਚ ਕੀਤਾ ਤੇ ਕਿਹਾ ਚੰਨੀ ਨੇ ਕਿ ਇਸ ਪ੍ਰਣਾਲੀ ਨਾਲ ਦੇਸ਼ ਦੇ ਪੈਸੇ ਦੀ ਬਚਤ ਹੋਵੇ, ਇੱਕ ਰਾਸ਼ਟਰ ਇੱਕ ਚੋਣ। ਹੁਣ ਮੈਂ ਇਹਦੇ ਬਾਰੇ ਇਹ ਕਹਿਣਾ ਕਿ ਜਿਹੜਾ ਆਪਣੀ ਕੌਮ ਦਾ ਮਸਲਾ ਸੀ, ਆਪਾਂ ਤਾਂ 1982 ਚ ਧਰਮ ਯੁੱਧ ਮੋਰਚਾ ਲਾਇਆ ਇਸ ਗੱਲ ਦੇ ਖਿਲਾਫ ਸੀ। ਜੇ ਇੱਥੋਂ ਚੰਨੀ ਵਰਗੇ ਜਾਂ ਪੰਜਾਬ ਦੇ ਵਿੱਚੋਂ ਇਸ ਗੱਲ ਦੇ ਉਲਟ, ਫੈਡਰਲਿਜ਼ਮ ਦੇ ਉਲਟ ਕੇਂਦਰੀਕਰਨ, ਇਹ ਕੇਂਦਰੀਕਰਨ ਆਪਾਂ ਸੱਤਾ ਦਾ ਕੇਂਦਰੀਕਰਨ ਚਾਹੁੰਦੇ ਸੀ,
ਜੇ ਇੱਥੋਂ ਇਹ ਪੱਗਾਂ ਵਾਲੇ ਇੱਥੇ ਖੜ ਰਹੇ ਨੇ, ਇਹਦੇ ਪਿੱਛੇ ਕਾਰਨ ਕੀ ਹੈ? ਆਪਾਂ ਸਾਰਿਆਂ ਨੇ ਇੱਕ ਬੜੀ ਸੋਹਣੀ ਲੜਾਈ ਲੜੀ, ਪਹਿਲੋਂ ਪੀਸਫੁਲ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਲੜੀ। 1984 ਤੋਂ ਬਾਅਦ ਫਿਰ ਦੋ ਤਰ੍ਹਾਂ ਦੀ ਲੜਾਈ, ਓਵਰਗਰਾਊਂਡ ਤੇ ਅੰਡਰਗਰਾਊਂਡ ਲੜਾਈ ਲੜੀ। ਤੇ ਸਾਰੀ ਗੱਲ ਦੇ ਵਿੱਚ ਆਪਾਂ ਦੁਨੀਆ ਨੂੰ ਦੱਸਤਾ ਕਿ ਕਾਂਗਰਸ ਹੋਵੇ ਜਾਂ ਭਾਜਪਾ, ਇਹ ਸਾਰੇ ਮਾੜੇ ਨੇ। ਇਹ ਕੇਂਦਰ ਜਿਹੜਾ ਹੈਗਾ ਉਹ ਮਜ਼ਬੂਤ ਕਰਕੇ ਬਾਕੀ ਸਾਰੇ ਭਾਰਤ ਨੂੰ ਹੜੱਪ ਜਾਣਾ ਚਾਹੁੰਦੇ, ਬਾਕੀ ਭਾਰਤ ਦੇ ਸੱਭਿਆਚਾਰ, ਬੋਲੀਆਂ, ਸਭ ਕੁਝ ਨੂੰ ਇਹ ਬਲੀਆਂ ਮੇਟ ਕਰਨਾ ਚਾਹੁੰਦੇ। ਕਾਂਗਰਸ ਤੋਂ ਬਚਦਿਆਂ ਨੇ ਸਾਡੇ ਬਾਦਲ ਦਲ ਦੀ ਲੀਡਰਸ਼ਿਪ ਨੇ ਜੱਫੀ ਪਾ ਲਈ ਭਾਜਪਾ ਨੂੰ। ਇਦੋਂ ਪਹਿਲਾਂ ਭਾਜਪਾ ਨੂੰ ਪੰਜਾਬ ਦੇ ਵਿੱਚ ਕੋਈ ਲਿਆ ਬੱਟੇ ਨਹੀਂ ਸੀ ਸਿਆਣਦਾ, ਤੇ ਇਹਨਾਂ ਨੇ ਪੈਰ ਲਵਾਤੇ। ਤੇ ਨਤੀਜਾ ਕੀ ਨਿਕਲਿਆ ਕਿ ਫੈਡਰਲ ਢਾਂਚੇ ਦੀ ਮੰਗ ਛੱਡਤੀ, ਬਿਨਾਂ ਸ਼ਰਤ ਸਮਰਥਨ ਦੇਤਾ। ਉਹ ਭਾਜਪਾ ਜਿਹੜੀ ਅੱਜ ਸਾਰੇ ਭਾਰਤ ਦੇ ਲੋਕਾਂ ਲਈ ਬਿਰਤਾ ਬਣੀ ਹੋਈ ਆ, ਉਹਨੂੰ ਮਜ਼ਬੂਤ ਕਰਨ ਵਾਲੇ ਕੰਮ ਕੀਤੇ। ਉਦੋਂ ਪਹਿਲਾਂ ਬਾਦਲ ਦਲ ਦੇ ਨਾਲ ਸੰਬੰਧ ਜਿਹੜੇ ਭਾਜਪਾ ਦੇ ਇੰਨੇ ਮੁਹੱਬਤ ਵਾਲੇ ਬਣੇ, ਇਦੋਂ ਪਹਿਲਾਂ ਕੋਈ ਸਿੱਖ ਭਾਜਪਾ ਦੇ ਕੋਲ ਦੀ ਲੰਘਣ ਨੂੰ ਤਿਆਰ ਨਹੀਂ ਸੀ। ਹੁਣ ਇੱਥੋਂ ਬੜੀ ਵੱਡੀ ਗਿਣਤੀ ਵਿੱਚ ਲਾਲਪੁਰੇ ਵਰਗੇ, ਮਨਜਿੰਦਰ ਸਰਸੇ ਵਰਗੇ ਤੇ ਹੋਰ ਸਾਰੇ ਭਾਜਪਾ ਦੇ ਲੀਡਰ ਬਣੇ ਫਿਰਦੇ ਆ। ਤੇ ਅਗਲੇ ਦਿਨਾਂ 'ਚ ਵੀ ਪੰਜਾਬ ਦੇ ਵਿੱਚ ਭਾਜਪਾ ਨੂੰ ਹੋਰ ਗਿਣਤੀ ਵੱਧ ਮਿਲੂਗੀ। ਹੁਣ ਬਾਦਲਕਿਆਂ ਨੇ ਜਿਹੜਾ ਮਾਹੌਲ ਬਣਾਇਆ ਹੋਇਆ, ਇਹਦੇ 'ਚ ਤਾਂ ਦੁਖੀ ਹੋਏ ਬਥੇਰੇ ਲੋਕ ਉਧਰ ਨੂੰ ਤੁਰੇ ਜਾ ਰਹੇ ਨੇ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ, ਇਹ ਬਾਦਲਕਿਆਂ ਦੀ ਸਿਆਸਤ, ਜਿਹੜੀ ਕਰਾਹੇ ਪਈ ਸਿਆਸਤ ਕਹਿਣਾ ਚਾਹੀਦਾ, ਉਹਦਾ ਨਤੀਜਾ ਕਿ ਪੰਜਾਬ ਦੇ ਵਿੱਚ ਭਾਜਪਾ ਦੇ, ਕਾਂਗਰਸ ਦੇ ਤਾਂ ਪੈਰ ਲੱਗੇ ਹੀ ਹੋਏ ਸੀ, ਹੁਣ ਭਾਜਪਾ ਦੇ ਵੀ ਲਵਾਤੇ। ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ, ਇਹਨੂੰ ਕਿਸੇ ਤਰੀਕੇ ਨਾਲ ਕਿਵੇਂ ਹੈਂਡਲ ਕਰਨਾ, ਕੀ ਆਪਾਂ ਬਾਦਲਕਿਆਂ ਦੇ ਸਿਰ ਜਿਹੜਾ ਨਿੱਤ ਆਪਾਂ ਚੀ ਪੀ ਕਰਕੇ ਸਾਰਦੇ ਆ, ਇਹਦੇ ਨਾਲ ਆਪਾਂ ਸੁਰਖਰੂ ਹੋ ਜਾਾਂਗੇ। ਮੈਂ ਇਹ ਗੱਲ ਚੰਗੀ ਤਰ੍ਹਾਂ ਦੇਖ ਲਈ ਆ ਇੱਥੋਂ ਬਹਿ ਕੇ ਕਿ ਜਿਹਦੇ ਨਾਲ ਬਾਦਲਕੇ ਆ ਨਾ ਜੀ, ਉਹਨੂੰ ਤਾਂ ਪੰਜਾਬ ਦੇ ਲੋਕ ਕਹਿੰਦੇ ਆ ਹਰਾਉਣਾ ਹੀ ਹਰਾਉਣਾ। ਜਦੋਂ ਭਾਈ ਅਮਰਤਪਾਲ ਸਿੰਘ ਇਲੈਕਸ਼ਨ ਲੜ ਰਿਹਾ ਸੀ, ਜਿੰਨਾ ਜ਼ਿਆਦਾ ਉਹਦੇ ਖਿਲਾਫ ਸੁਖਬੀਰ ਬਾਦਲ ਤੇ ਉਹਦੀ ਜੁੜੜੀ ਨੇ ਮਾੜਾ ਚੰਗਾ ਬੋਲਿਆ, ਉਹਨਾਂ ਹੀ ਲੋਕਾਂ ਨੇ ਜਿੱਦ ਫੜ ਲਈ ਕਿ ਆਪਾਂ ਤਾਂ ਹੁਣ ਸੁਖਬੀਰ ਨੂੰ ਹਰਾਉਣਾ ਹੀ ਹਰਾਉਣਾ, ਸੁਖਬੀਰ ਦੇ ਬੰਦੇ ਨੂੰ ਹਰਾਉਣਾ, ਤੇ ਆਪਾਂ ਜਿਹਨੂੰ ਇਹ ਹਰਾਉਣ ਨੂੰ ਕਹਿੰਦਾ ਅਮਰਤਪਾਲ ਸਿੰਘ, ਉਹਨੂੰ ਜਿਤਾਉਣਾ ਹੀ ਜਿਤਾਉਣਾ। ਤੇ ਇਸ ਤਰੀਕੇ ਨਾਲ ਤਾਂ ਸਰਬਜੀਤ ਸਿੰਘ ਖਾਲਸਾ, ਜਿਹੜਾ ਸ਼ਹੀਦ ਬੇਅੰਤ ਸਿੰਘ ਦਾ ਸੁਪੁੱਤਰ, ਉਹਨੂੰ ਵੀ ਫਿਰ ਲੋਕਾਂ ਨੇ ਜਿਤਾਤਾ। ਇਹ ਗੱਲ ਵੱਖਰੀ ਆ ਕਿ ਉਹਦੀ ਕਰਤਾਰ ਕੁਸ਼ੀ ਪਹਿਲਾਂ ਤਾਂ ਅਮਰਤਪਾਲ ਸਿੰਘ ਨੂੰ ਪਿਛਲੇ ਦਿਨਾਂ 'ਚ ਲੱਗੇ ਰਹੇ। ਅੱਜ ਸਰਬਜੀਤ ਸਿੰਘ ਦੀ ਮੈਂ ਵੀਡੀਓ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿੰਦਾ ਜੀ ਮੇਰੇ ਉੱਤੇ ਕੋਈ ਨਸ਼ੇ ਦਾ ਪਰਚਾ ਬਣਾਉਣ ਨੂੰ ਫਿਰਦੇ ਆ। ਕਿਸੇ ਪੁਲਿਸ ਅਫਸਰ ਨੇ ਮੈਨੂੰ ਭਰੋਸੇ 'ਚ ਲੈ ਕੇ ਫੋਨ ਕੀਤਾ, ਇੱਕ ਨੇ ਨਹੀਂ ਕਹਿੰਦਾ ਦੋ ਨੇ ਕੀਤਾ, ਕਿ ਜਿਹੜਾ ਤੁਹਾਡਾ ਬਠਿੰਡੇ ਵਾਲਾ ਦਮਦਮਾ ਸਾਹਿਬ ਵਿਸਾਖੀ ਮੌਕੇ ਬੜਾ ਵੱਡਾ ਸ਼ਾਨਦਾਰ ਪ੍ਰੋਗਰਾਮ ਹੋ ਹਟਿਆ, ਉਦੋਂ ਬਾਅਦ ਵਿੱਚ ਤੁਸੀਂ ਨਿਸ਼ਾਨੇ ਤੇ ਹੋ। ਕੋਈ ਵੱਡੀ ਗੱਲ ਨਹੀਂ। ਆ ਜਿਹੜਾ ਬਾਜਵਾ ਕਾਂਗਰਸ ਦਾ ਲੀਡਰ ਵਾ, ਇਹਨੂੰ ਜਿਵੇਂ ਉਲਝਾਈ ਫਿਰਦੇ ਆ, ਇਹਨੇ ਸਰਬਜੀਤ ਨੂੰ ਉਲਝਾ ਸਕਦੇ ਆ। ਉਹ ਇਹ ਜਿਹੜਾ MP 2 ਜਿਤਾਏ ਨੇ, ਜਾਂ ਇਦੋਂ ਪਹਿਲਾਂ 92 MLA ਜਿਤਾਏ ਨੇ, ਉਹ ਕਿਉਂ ਆ ਕਿ ਉਹ ਪੰਜਾਬ ਦੇ ਲੋਕ ਇੰਨੇ ਦੁਖੀ ਨੇ ਬਾਦਲਕਿਆਂ ਤੋਂ। ਉਹ ਕਹਿੰਦੇ ਜਿਹਦੇ ਨਾਲ ਬਾਦਲਕੇ ਜਿਹਨੂੰ ਹਮਾਇਤ ਕਰਨ, ਉਹਨੂੰ ਹਰਾਉਣਾ ਹੀ ਹਰਾਉਣਾ, ਤੇ ਜਿਹਦਾ ਬਾਦਲਕੇ ਕਹਿਣ ਕਿ ਇਹਨੂੰ ਜਿੱਤਣ ਨਹੀਂ ਦੇਣਾ, ਉਹਨੂੰ ਜਿਤਾਉਣਾ ਹੀ ਜਿਤਾਉਣਾ। ਲੱਕ ਹੀ ਬੰਨ ਲਿਆ ਲੋਕਾਂ ਨੇ ਕਿ ਇਸ ਤਰੀਕੇ ਨਾਲ ਕਰਨਾ। ਤੇ ਜਿਹੜੀ ਵੀ ਵੋਟ, ਜਿਹੜਾ ਵੀ ਕੋਈ ਬੰਦਾ ਇਹ ਸੋਚਦਾ ਕਿ ਜੀ ਜੇ ਮੈਂ ਬਾਦਲਕਿਆਂ ਦੀ ਗੱਲ, ਉਹਨੂੰ ਨਹੀਂ। ਆ ਹੁਣ ਜਥੇਦਾਰ ਆ ਗੜਗੱਜ, ਚੰਗਾ ਭਲਾ ਬੰਦਾ ਸੀ, ਇੱਥੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਸਾਰਿਆਂ ਨਾਲ ਸਾਡੇ ਵਰਗਾ ਹੀ ਸੀ, ਆਪਣੇ ਵਿੱਚੋਂ ਬਹੁਤ ਸਾਰੇ ਸੱਜਣ ਇਹਦੀ ਹਮਾਇਤ ਵੀ ਕਰ ਰਹੇ ਨੇ। ਇਹਦਾ ਇੱਕੋ ਹੀ ਨੁਕਸੇ ਨੂੰ ਲੈ ਕੇ ਬਹਿ ਜਾਣਾ ਕਿ ਇਹ ਬਾਦਲਕਿਆਂ ਦੇ ਨਾਲ, ਬਾਦਲਕਿਆਂ ਦੇ ਵੱਲੋਂ ਆਏ। ਤਾਂ ਇਹਦੀ ਜਿਵੇਂ ਕਹਿੰਦੇ ਹੁੰਦੇ ਆ, ਚੋਰ ਨੂੰ ਸਾਡੇ ਪਿੰਡਾਂ 'ਚ, ਸਾਡੇ ਘਰਾਂ 'ਚ ਮਾਈਆਂ ਕਹਿੰਦੇ, ਚੋਰ ਨੂੰ ਨਾ ਖਾਂਦੇ ਨੂੰ ਨਾ ਦੇਖੋ, ਚੋਰ ਦੇ ਪੈਂਦੀਆਂ ਦੇਖੋ। ਤੇ ਜਿਹੜੇ ਚੋਰ ਜਿਹੜੇ ਨੇ ਉਹ ਸਾਧਾਂ ਵਾਲਾ ਬੁਰਕਾ ਪਾ ਲੈਣ, ਜਿਵੇਂ ਇਸ ਮੌਕੇ ਅਕਾਲੀ ਦਲ ਬਣਿਆ ਫਿਰਦਾ ਆਪਦੇ ਆਪ ਨੂੰ, ਹੈ ਤਾਂ ਭਗੌੜਾ ਦਲ, ਤੇ ਉਹ ਜਿਹੜੇ ਨੇ ਜਦੋਂ ਇਹ ਗੱਲਾਂ ਕਰਦੇ ਨੇ ਮਾੜੀਆਂ, ਉਹਨਾਂ ਬਾਰੇ ਵੀ ਲੋਕ ਪਰ ਇਹੀ ਕਹਿੰਦੇ ਆ ਵੀ ਵੋਟਾਂ ਵੇਲੇ ਦੇਖ ਲਾਂਗੇ। ਇੱਕ ਪਾਸੇ ਬੀਬਾ ਹਰਸਿਮਰਤ ਕੌਰ ਤੇ ਇਹ ਜਿਹੜਾ ਸੁਖਬੀਰ ਆ, ਫੜਾ ਮਾਰਦੇ ਆ ਵੀ ਅਸੀਂ 2027 'ਚ ਸਰਕਾਰ ਬਣਾਵਾਂਗੇ। ਲੋਕ ਅਹਿਦ ਕਰੀ ਫਿਰਦੇ ਆ ਕਿ ਤੁਹਾਨੂੰ ਲਾਜ਼ਮੀ ਹਰ ਹੀਲੇ ਜਿਹੜਾ ਉਹ ਹਰਾਵਾਂਗੇ। ਲੋਕ ਤਾਂ ਜਿਹੜੇ ਆ ਬਾਗੀ ਨੇ, ਸੁਧਾਰਦਾਰ ਵਾਲੇ ਜਿਹਨੂੰ ਕਹਿੰਦੇ ਆ, ਚੰਦੂ ਬਾਦਰਾ, ਬੀਬੀ ਜਗੀਰ ਕੌਰ, ਇਹਨਾਂ ਨੂੰ ਵੀ ਕਹਿੰਦੇ ਆ ਵੀ ਤੁਸੀਂ ਵੀ ਤਾਂ ਉਦੋਂ ਨਾਲ ਹੀ ਸੀ ਜਦੋਂ ਕੌਮ ਦੇ ਖਿਲਾਫ ਇਹ ਲੋਕ ਭੁਗਤੇ ਨੇ। ਉਹ ਇਸ ਮਾਹੌਲ ਦੇ ਵਿੱਚ ਨਿੱਤ ਨਵੇਂ ਫਸਾਦ, ਨਿੱਤ ਪੁਆੜੇ ਗੜਗੱਜ ਸਾਹਿਬ ਨੂੰ ਘੇਰਨਗੇ। ਪਹਿਲਾਂ ਤਾਂ ਉਹ ਚਰਚਾ ਚੱਲ ਪਈ ਕਿ ਉਦੋਂ ਬਲਟੋਹਿਆ ਤੂੰ ਕਹਿੰਦਾ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਆ ਜਿਹੜਾ, ਉਹ ਕਿਉਂ BJP ਦੇ ਲੀਡਰਾਂ ਨੂੰ ਮਿਲਦਾ, ਤੇ ਹੁਣ ਆਹ ਗੜਗੱਜ ਸਾਹਿਬ ਜਿਹੜਾ BJP ਦੇ ਲੀਡਰਾਂ ਨੂੰ ਮਿਲਦੇ ਨਹੀਂ। ਤੇ ਅੱਜ ਇੱਕ ਮਿਸਲ ਸਤਲੁਜ ਵੱਲੋਂ
ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗੜਗੱਜ ਸਾਹਿਬ ਨੂੰ ਇੱਕ ਚਿੱਠੀ ਦਿੱਤੀ ਗਈ ਆ, ਸ਼ਿਕਾਇਤ ਦਿੱਤੀ ਗਈ ਆ, ਜਿਹਦੇ ਵਿੱਚ ਗੜਗੱਜ ਸਾਹਿਬ ਕਸੂਤੇ ਫਸਣ। ਉਹਦੇ 'ਚ ਇਹੀ ਕਿਹਾ ਵੀ ਜਿਹੜਾ ਇਹਨਾਂ ਨੇ ਜਥੇਦਾਰਾਂ ਦੇ ਖਿਲਾਫ ਮਾੜੀਆਂ ਟਿੱਪਣੀਆਂ ਕੀਤੀਆਂ ਨੇ ਕਿ ਉਹਦਾ ਬੀਜੇਪੀ ਦੇ ਏਜੰਟ ਨੇ, ਉਹਦੇ ਬਾਰੇ ਭਾਈ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ। ਤੇ ਇਸ ਸਾਰੇ ਕਾਸੇ ਦੇ ਉੱਤੇ ਜਿਹੜੀ ਉਹਨਾਂ ਨੇ ਕੰਪਲੇਂਟ ਦਿੱਤੀ ਆ, ਸ਼ਿਕਾਇਤ ਦਿੱਤੀ ਆ, ਉਹਦੀ ਅੱਜ ਬੜੀ ਸੋਸ਼ਲ ਮੀਡੀਆ ਤੇ ਚਰਚਾ। ਪੱਤਰਕਾਰਾਂ ਨੇ ਇਹ ਵੀ ਪੁੱਛਿਆ ਕਿ ਜੀ ਬਹੁਤ ਸਾਰੇ ਸਿੱਖ ਤਾਂ ਜਥੇਦਾਰੇ ਨੂੰ ਮੰਨਣ ਨੂੰ ਤਿਆਰ ਨਹੀਂ। ਉਹਨਾਂ ਨੇ ਕਿਹਾ ਕਿ ਅਸੀਂ ਤਾਂ ਜੀ ਅਹੁਦੇ ਨੂੰ, ਬੰਦੇ ਨੂੰ ਨਹੀਂ, ਅਸੀਂ ਤਾਂ ਅਹੁਦੇ ਨੂੰ, ਵੀ ਜਿਹੜਾ ਵੀ ਅਕਾਲ ਤਖਤ ਦਾ ਜਥੇਦਾਰ ਆ ਅਸੀਂ ਤਾਂ ਉਹਨੂੰ ਐਡਰੈਸ ਕਰਤਾ। ਹੁਣ ਇਹ ਦੇਖੋ, ਤੋ ਜਿਹੜਾ ਇਹ ਅਜੇ 2 ਦਸੰਬਰ ਵਾਲਾ ਭੁਗਤ ਕੇ ਹਟੇ ਸੀ, ਇਹ ਹੁਣ ਜੇ ਗੜਗੱਜ ਸਾਹਿਬ ਇਹ ਤੇ ਕਾਰਵਾਈ ਨਹੀਂ ਕਰਦੇ ਤਾਂ ਮਾੜਾ, ਤੇ ਜੇ ਕਰਦੇ ਆ ਤਾਂ ਪੰਗਾ। ਦੂਜੇ ਪਾਸੇ ਟੇਕ ਸਿੰਘ ਧਨੌਲੇ ਦੇ ਖਿਲਾਫ ਵੀ ਕੰਪਲੇਂਟ ਆਈ ਹੋਈ ਆ। ਅੱਜ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੀ ਮੀਟਿੰਗ ਸੀ, ਉਹਦੇ ਵਿੱਚ ਅੱਜ ਦਾ ਦਿਨ ਤਾਂ ਇਹਨਾਂ ਨੇ ਧਾਮੀ ਸਾਹਿਬ ਉਹਨਾਂ ਨੇ ਲੰਘਾ ਲਿਆ, ਤੇ ਅੱਜ ਉਹਨਾਂ ਨੇ ਮਸਲਾ ਛੇੜਿਆ ਸੀ ਭਾਈ ਬਲਵੰਤ ਸਿੰਘ ਰਾਜੋਆਣੇ ਵਾਲਾ। ਭਾਈ ਬਲਵੰਤ ਸਿੰਘ ਰਾਜੋਆਣੇ ਦੇ ਮਸਲੇ ਉੱਤੇ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਦੇ ਵੱਲੋਂ ਬੋਲਦਿਆਂ ਧਾਮੀ ਸਾਹਿਬ ਨੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਨੇ ਉਹ ਬੜੀਆਂ ਸਪਸ਼ਟਤਾ ਦੇ ਨਾਲ ਨੇ ਕਿ ਦਿੱਲੀ ਦਰਬਾਰ, ਮੋਦੀ ਤੰਤਰ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਲਾਉਣ ਦੇ ਮਾਮਲੇ ਵਿੱਚ ਸਿੱਖ ਕੌਮ ਦੇ ਜਜ਼ਬਾਤਾਂ ਦੀ ਕੋਈ ਕਦਰ ਨਹੀਂ ਕਰ ਰਿਹਾ। ਤੇ ਸਾਡਾ ਤਾਂ ਸਿੱਧਾ ਜਿਹਾ ਹੀ ਕੰਮ ਆ ਜੀ। ਧਾਮੀ ਸਾਹਿਬ ਇਹ ਗੱਲ ਬਾਦਲ ਦਲ ਵਾਲਿਆਂ ਨੂੰ ਪੁੱਛੋ ਵੀ ਜਦੋਂ ਬਿਨਾਂ ਸ਼ਰਤ ਸਮਰਥਨ ਦਿੱਤਾ ਸੀ ਭਾਜਪਾ ਨੂੰ, ਜਦੋਂ ਵਜ਼ੀਰੀਆਂ ਲੈ ਕੇ ਵੀ ਹਰਸਿਮਰਤ ਕੌਰ ਨੂੰ ਤੇ ਸੁਖਬੀਰ ਨੂੰ ਵਜ਼ੀਰੀਆਂ ਦੇ ਦੂ, ਉਹਨਾਂ ਦਿਨਾਂ 'ਚ ਕਹਿਣਾ ਸੀ ਕਿ ਜਿਵੇਂ ਤੁਸੀਂ ਸਾਧਵੀ ਪ੍ਰਗਿਆ ਨੂੰ ਤੇ ਉਹਦੇ ਨਾਲ ਦੀ ਸਾਰੀ ਜੁੰਡਲੀ ਨੂੰ ਫ੍ਰੀ ਕਰਾਇਆ, ਉਹਨਾਂ ਨੂੰ ਤਾਂ ਮੈਂਬਰ ਪਾਰਲੀਮੈਂਟ ਬਣਾਈ ਕਰਦੇ ਹੋ। ਸਾਡੇ ਵੀ ਆਹ ਬੰਦੇ ਛੱਡੋ ਤਾਂ ਕਿ ਅਸੀਂ ਵੀ ਆਪਦੀ ਕੌਮ 'ਚ ਖੜਨ ਜੋਗੇ ਹੋ ਜੀ। ਉਦੋਂ ਤਾਂ ਸੁਖਬੀਰ ਤੇ ਉਹਦੀ ਜੁੰਡਲੀ ਨੂੰ ਕੋਈ ਚਿੰਤਾ ਨਹੀਂ ਸੀ ਕੌਮ ਦੀ, ਕੌਮ ਦੇ ਕਿਸੇ ਮਸਲੇ ਦੀ। ਆ ਜਿਹੜਾ ਅੱਜ ਭੋਗ ਰਹੇ ਆ, ਅੱਜ ਕੌਮ ਦੇ ਵਿੱਚ ਜੇਕਰ ਅਕਾਲੀ ਦਲ ਦਾ, ਬਾਦਲ ਦਲ ਦਾ ਭੋਗ ਪਿਆ ਹੋਇਆ, ਲੋਕ ਇੰਨਾ ਮਾੜਾ ਨਫ਼ਰਤ ਕਰਦੇ ਆ, ਇਸੇ ਕਰਕੇ ਕਰਦੇ ਆ ਕਿ ਜਦੋਂ ਤੁਹਾਨੂੰ ਤਾਕਤ ਦਿੱਤੀ ਸੀ ਤੁਸੀਂ ਉਦੋਂ ਕੌਮ ਦਾ ਨਹੀਂ ਸੋਚਿਆ। ਸੋ ਅੱਜ ਇਹ ਗੱਲਾਂ ਕਰਨ ਦਾ ਕੋਈ ਤੁਹਾਨੂੰ ਲਾਭ ਨਹੀਂ ਹੋਣਾ, ਇਹਦਾ ਨੁਕਸਾਨ ਹੀ ਹੋਣਾ, ਕਿਉਂਕਿ ਲੋਕ ਚੰਗੀ ਤਰ੍ਹਾਂ ਜਾਣਦੇ ਆ। ਬਾਕੀ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਵੀ ਪੰਥ ਨਾਲ, ਕੌਮ ਨਾਲ ਜਿਸ ਤਰੀਕੇ ਦਾ ਰਿਸ਼ਤਾ ਪਿਛਲੇ ਦਿਨਾਂ 'ਚ ਬਣਾ ਕੇ ਰੱਖਿਆ ਹੋਇਆ ਕਿ ਆਪਾਂ ਨੂੰ ਤਾਂ ਜੀ ਇਕੱਲੇ ਬਾਦਲ ਦਲ ਵਾਲੇ ਚਾਹੀਦੇ। ਸਭ ਨੂੰ ਪਤਾ ਕਿ ਕਿਵੇਂ ਉਹਨਾਂ ਨੂੰ ਲੋਕ ਕਹਿੰਦੇ ਰਹੇ। ਖਾੜਕੂ ਸੰਘਰਸ਼ ਨਾਲ ਸੰਬੰਧਿਤ ਇੱਕ ਸੱਜਣ ਨੇ ਖੁਦ ਬੀਬੀ ਕਮਲਦੀਪ ਕੌਰ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਸੰਗਰੂਰ ਵਾਲੀ ਚੋਣ ਤੁਸੀਂ ਨਾ ਲੜੋ, ਪਰ ਬੀਬੀ ਕਮਲਦੀਪ ਕੌਰ ਨੂੰ ਜਦੋਂ ਮਨਾਇਆ ਤਾਂ ਬਲਟੋਹਾ ਸਾਹਿਬ ਬੀਬੀ ਨੂੰ ਲੈ ਕੇ ਉੱਥੇ ਪਹੁੰਚ ਗਏ ਆਪਣੇ ਜੇਲ੍ਹ 'ਚ, ਤੇ ਉਤੋਂ ਰਾਜੋਆਣੇ ਨੇ ਕਿਹਾ ਚੋਣ ਲੜਨੀ ਆ। ਸੰਗਰੂਰ ਵਾਲੀ ਚੋਣ ਜਿਹੜੀ ਸੀ ਉਹ ਜਿਹੜੀ ਆ ਮਾਨ ਸਾਹਿਬ ਜਿੱਤ ਤਾਂ ਗਏ, ਪਰ ਬੀਬੀ ਕਮਲਦੀਪ ਕੌਰ ਦਾ ਹਾਰਨਾ ਉਹ ਵੀ ਤਾਂ ਸਾਡੇ ਲਈ ਔਖਾ ਹੀ ਆ ਜਰਨਾ, ਪਰ ਉਹ ਮਾਹੌਲ ਤਾਂ ਲੰਘ ਗਿਆ। ਪਰ ਪਿਛਲੇ 20 ਸਾਲਾਂ ਦੇ ਵਿੱਚ ਬੀਬੀ ਕਮਲਦੀਪ ਕੌਰ ਨੇ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਬਾਦਲ ਦਲ ਦੀ ਹਮਾਇਤ ਵਿੱਚ ਭੁਗਤ ਕੇ ਕੀ ਬਣਾ ਲਿਆ ਕਿ ਸਾਨੂੰ ਨਾ ਤਾਂ ਕਿਸੇ ਹੋਰ ਪੰਥਕ ਬੰਦੇ ਦੀ ਲੋੜ ਆ, ਨਾ ਸਾਨੂੰ ਕਿਸੇ ਸਿੱਖ ਸੰਘਰਸ਼ ਨਾਲ ਜੁੜੀ ਜਥੇਬੰਦੀ ਦੀ ਲੋੜ ਆ, ਨਾ ਸਾਨੂੰ ਕੌਮ ਦੀ ਲੋੜ ਆ। ਸਾਨੂੰ ਤਾਂ ਜੀ ਬਾਦਲ ਦਲ ਤੇ ਬਾਦਲ ਪਰਿਵਾਰ ਚਾਹੀਦਾ, ਸਾਨੂੰ ਤਾਂ ਇਹੀ ਬਚਾਓ। ਹੁਣ ਦੇਖਦੇ ਆ ਭਾਈ ਅਗਲੇ ਦਿਨਾਂ ਦੇ ਵਿੱਚ ਗੱਲ ਕਿੱਧਰ ਨੂੰ ਜਾਂਦੀ ਆ, ਪਰ ਇਸ ਮੌਕੇ ਇਹ ਗੱਲ ਜਿਹੜੀ ਆ ਆਪਣੇ ਆਪ ਦੇ ਵਿੱਚ ਹੀ ਬੜੀ ਅਹਿਮ ਆ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜਾ ਉਹਦਾ ਮਸਲਾ ਬੜਾ ਕਸੂਤੇ ਮੋੜ ਤੇ ਆਇਆ ਹੋਇਆ। ਪਿਛਲੀ ਵਾਰ ਤਾਂ ਉਦੋਂ ਸਾਰੀ ਕੌਮ ਸੜਕਾਂ ਤੇ ਆ ਗਈ ਸੀ ਤੇ ਆ ਬਾਦਲ ਦਲ ਵਾਲਿਆਂ ਨੂੰ ਮਜਬੂਰੀ ਵਿੱਚ ਦਿੱਲੀ ਜਾ ਕੇ ਪਿੱਟਣਾ ਪਿਆ ਸੀ, ਵੱਡੇ ਬਾਦਲ ਨੂੰ ਤੇ ਛੋਟੇ ਨੂੰ। ਐਤਕੀ ਕੰਮ ਜਿਹੜਾ ਹੈਗਾ ਕਾਫੀ ਕਸੂਤਾ। ਖੈਰ ਸਮਾਂ ਜਿਹੜਾ ਹੈਗਾ ਉਹ ਇਜਾਜ਼ਤ ਨਹੀਂ ਦਿੰਦਾ ਹੋਰ ਚਰਚਾ, ਹੋਰ ਗੱਲ ਕਰਨ ਦੀ। ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।